ਮਾਰੇ ਨੇ ਬਹੁਤ ਸਕਸੈਸ ਦੇ ਸੀ ਇਹਦੇ ਵਿੱਚ, ਪਰ ਇਹਦੇ ਵਿੱਚ ਚੈਲੰਜਸ ਵੀ ਬਹੁਤ ਆਏ ਆ। ਪਹਿਲੋਂ ਸੀਗਾ ਕੁਛ ਬੱਚਿਆਂ ਵਾਸਤੇ ਕਲਾਸਾਂ ਵਧੀਆ ਥੋੜ੍ਹੇ ਜਿਹੇ ਵਧੀਆ ਬਣਨੇ, ਫਿਰ ਸੀਗਾ ਚਲੋ ਜੇ ਬੱਚਿਆਂ ਨੂੰ ਇੰਨਾ ਇਨਵਾਇਰਮੈਂਟ ਬਣਾਉਂਦੇ ਆਪਾਂ ਟੀਚਰਾਂ ਨੂੰ ਵੀ ਇੰਨਾ ਮੋਟੀਵੇਸ਼ਨ ਦੇਵੇ ਕਿ ਉਹਨਾਂ ਨੂੰ ਵੀ ਪੜ੍ਹਾਉਣ ਦਾ ਮਜ਼ਾ ਆਵੇ। ਸੋ ਹੁਣ ਨਾ ਕਮੇਟੀ ਦੇ ਸਾਡੇ ਮਨ 'ਚ ਸੀਗਾ ਵੀ ਸਕੂਲ ਇਸ ਲੈਵਲ ਤੇ ਸ਼ੁਰੂ ਹੋਊਗਾ, ਨਾ ਇਸ ਲੈਵਲ ਤੇ ਚੱਲੂਗਾ। ਇਹ ਕੋਈ ਦੋ ਰਾਏ ਨਹੀਂ ਹਰਪਿੰਦਰ ਦੀ ਗੱਲ ਵੀ ਮਹਾਰਾਜ ਨੇ ਜਿਵੇਂ ਆਪ ਕਰਾਉਣਾ। ਮੈਜੋਰਟੀ ਮਤਲਬ ਮੇਰਾ ਕਹਿਣ ਤੋਂ ਭਾਵ ਆ ਵੀ ਅੱਜ ਤੱਕ ਇੱਕ ਵੀ ਡਾਲਰ ਕਿਸੇ ਨੇ ਤਨਖਾਹ ਨਹੀਂ ਲਈ। ਪਹਿਲੀ ਵਾਰੀ ਸਾਨੂੰ ਕੋਈ ਪ੍ਰੋਪਰ ਸਕੂਲ ਸਾਡੇ ਬੱਚਿਆਂ ਦੀ ਐਜੂਕੇਸ਼ਨ ਨੂੰ ਧਿਆਨ 'ਚ ਰੱਖ ਕੇ ਕੋਈ ਸਟਰਕਚਰ ਬਣਿਆ। ਮੈਨੂੰ ਇੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਆਉਣ ਵਾਲੀ ਪੀੜ੍ਹੀ ਦੀ ਸਾਂਭ ਸੰਭਾਲ ਦੇ ਵਾਸਤੇ ਇੱਕ ਜਾਗਰੂਕਤਾ ਹੈ, ਇੱਕ ਫਿਕਰ ਹੈ ਔਰ ਉਹਦਾ ਪ੍ਰੈਕਟੀਕਲ ਹੈ। ਜੜ੍ਹਾਂ ਜਾਂ ਨੀਂਹ ਦੀ ਇੱਟ ਪੱਧਰੀ ਰੱਖ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਇਮਾਰਤ ਆਟੋਮੈਟਿਕਲੀ ਹੈ ਜਿਹੜੀ ਉਹ ਸਟਰਕਚਰ ਹੈ ਜਿਹੜਾ ਉਹ ਸਿੱਧਾ ਰਹੇਗਾ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਦੇ ਨਾਲ ਜੋੜੋ, ਪੰਜਾਬੀ ਭਾਸ਼ਾ ਦੇ ਨਾਲ ਜੋੜੋ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਇਸ ਮੌਕੇ ਅਸੀਂ ਗੁਰਦੁਆਰਾ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਵਿਖੇ ਹਾਂ, ਜਿੱਥੇ ਅੱਜ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਰਿਬਨ ਕਟਿੰਗ ਹੋਈ ਆ। ਤੋ ਇੱਥੇ ਆਪਾਂ ਉਹਨਾਂ ਦੀ ਟੀਮ ਦੇ ਨਾਲ ਜੁੜੇ ਹੋਏ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਕੂਲ ਦੇ ਪ੍ਰਬੰਧਕਾਂ ਦੇ ਨਾਲ, ਟੀਚਰਸ, ਵੋਲੰਟੀਅਰਸ, ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਨਵੀਂ ਬਣੀ ਬਿਲਡਿੰਗ ਉਸ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸਕੂਲ ਕਿੱਦਾਂ ਚੱਲ ਰਿਹਾ, ਕਿਵੇਂ ਇਹ ਸਾਰਾ ਕੁਝ ਹੋਣ ਦੇ ਵਿੱਚ ਆਇਆ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਨਾਲ ਹਰਪਿੰਦਰ ਸਿੰਘ ਜੀ। ਉੱਥੋਂ ਸ਼ੁਰੂਆਤ ਕਰਦੇ ਹਾਂ ਸਕੂਲ ਨੂੰ ਜਿਹੜਾ ਉਹ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਤੁਸੀਂ ਬਹੁਤ ਹੀ ਇੱਕ ਵਧੀਆ ਉਪਰਾਲਾ ਕੀਤਾ ਆ। ਆਪਾਂ ਗੁਰੂ ਮਹਾਰਾਜ ਦੀ ਤੁਕ ਸੁਣਦੇ ਹਾਂ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿੱਦਿਆ ਦੇ ਉੱਤੇ ਤੁਸੀਂ ਜ਼ੋਰ ਦੇ ਰਹੇ ਆ, ਪੜ੍ਹਾਈ ਦੇ ਉੱਤੇ ਜ਼ੋਰ ਦੇ ਰਹੇ ਆ। ਹਰਪਿੰਦਰ ਸਿੰਘ, ਇਸ ਸਕੂਲ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਵਿੱਚ ਕਾਫੀ ਚੈਲੰਜਸ, ਕਾਫੀ ਡਿਫਿਕਲਟੀਜ਼ ਅਤੇ ਕਾਫੀ ਕੁਛ ਮਿਹਨਤ ਜਿਹੜੀ ਉਹ ਲੱਗੀ ਆ। ਥੋੜ੍ਹਾ ਉਸ ਜਰਨੀ ਦੇ ਬਾਰੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਪੰਜਾਬੀ ਰੇਡੀਓ USA ਟੀਮ, ਤੁਸੀਂ ਇੱਥੇ ਅੱਜ ਬੇਕਰਸਫੀਲਡ ਆਏ ਸਾਨੂੰ ਕਵਰੇਜ ਦੇਣ ਵਾਸਤੇ। ਬਾਕੀ ਇਹ ਸਕੂਲ ਪਿਛਲੇ ਸਾਲ ਸ਼ੁਰੂ ਹੋਇਆ ਸੀਗਾ। ਆਪਾਂ ਤਾਂ ਵੀ 30-40 ਬੱਚਿਆਂ ਦੀ ਉਮੀਦ ਸੀਗੀ ਦਿਮਾਗ 'ਚ, 60-70 ਹਜ਼ਾਰ ਦਾ ਬਜਟ ਲੈ ਕੇ। ਤਾਂ ਹੁਣ ਪਿਛਲੇ ਸਾਲ 350 ਬੱਚੇ ਹੋ ਗਏ ਸੀ, ਤਾਂ ਆਪਣੇ ਕੋਲ ਜਗ੍ਹਾ ਹੀ ਮੁੱਕ ਗਈ ਸੀ ਬੱਚੇ ਅਕਾਮੋਡੇਟ ਕਰਨ ਲਈ, ਹੈ ਨਾ। ਸੋ ਪ੍ਰਬੰਧਕ ਕਮੇਟੀ ਦੀ ਸਪੋਰਟ ਨਾਲ ਤੇ ਮਹਾਰਾਜ ਦੀ ਕਿਰਪਾ ਨਾਲ ਤੇ ਸੰਘ ਦੀ ਸਪੋਰਟ ਨਾਲ ਆਪਾਂ ਹੁਣ ਆਹ ਨਵਾਂ ਹਾਲ 4300 ਸਕੁਆਇਰ ਫੁੱਟ ਬਿਲਡਿੰਗ ਹਾਲ ਐਡ ਕੀਤਾ। ਇਹਦੇ ਵਿੱਚ 6 ਕਲਾਸਾਂ ਬਣੀਆਂ ਪ੍ਰੋਪਰ। ਬਾਕੀ ਜਿਹੜੀਆਂ ਪਹਿਲੋਂ ਵੀ ਕਲਾਸਾਂ ਸੀਗੀਆਂ ਉਹਦੇ ਵਿੱਚ ਵੀ ਪ੍ਰੋਪਰ ਜਿੱਦਾਂ ਇੰਗਲਿਸ਼ ਸਿਸਟਮ ਦੇ ਹਿਸਾਬ ਨਾਲ ਕਲਾਸਾਂ ਬਣੀਆਂ ਹੈਗੀਆਂ। ਤੇ ਬਾਕੀ ਇਹ ਮਹਾਰਾਜ ਨੇ ਬਹੁਤ ਸਕਸੈਸ ਦੇ ਸੀ ਇਹਦੇ ਵਿੱਚ, ਪਰ ਇਹਦੇ ਵਿੱਚ ਚੈਲੰਜਸ ਵੀ ਬਹੁਤ ਆਏ ਆ। ਜਿੱਦਾਂ ਕਹਿੰਦੇ ਆਪਣੇ ਲੱਤਾਂ ਪੋਲ ਕਰਨ ਵਾਲੇ ਵੀ ਬਹੁਤ ਚੈਲੰਜਸ ਵੀ ਬਹੁਤ ਸੀਗੇ, ਹੈ ਨਾ। ਪਰ ਉਹ ਮਹਾਰਾਜ ਦੀ ਕਿਰਪਾ ਨਾਲ ਹੌਸਲਾ ਰੱਖਿਆ, ਮਹਾਰਾਜ ਨੇ ਵਿਸ਼ਵਾਸ ਬਖਸ਼ਿਆ, ਪਰ ਇਹ ਕਦੀ ਟੁੱਟੇ ਨਹੀਂ। ਗਾਂਹ ਤੋਂ ਗਾਂਹ ਆਪਾਂ ਮੂਵ ਫੋਰਵਰਡ ਕਰੀ ਜਾਂਦੇ ਹਾਂ। ਤਾਂ ਬਾਕੀ ਜਦੋਂ ਇਹ ਏਡਾ ਹੁਣ $7 ਲੱਖ ਤੋਂ ਉੱਪਰ ਪ੍ਰੋਜੈਕਟ ਹੋ ਰਿਹਾ ਜੂਨ 30 ਤੱਕ। ਹੁਣ ਇਸ ਮਹੀਨੇ ਦੇ ਐਂਡ ਤੱਕ ਮੈਂ ਵੀ 7.5 ਲੱਖ ਨੇੜੇ ਛੇੜੇ ਪ੍ਰੋਜੈਕਟ ਚੱਲ ਜਾਣਾ, ਹੈ ਨਾ। ਸੋ ਇਹ ਜਿਹੜਾ ਹੁਣ ਮਾਇਆ ਵੀ ਮੰਗਣੀ, ਇਹ ਵੀ ਬਹੁਤ ਮੁਸ਼ਕਿਲ ਸੀਗੀ। ਸੰਗਤ ਤੋਂ ਮੰਗਣੀ, ਉਹ ਵੀ ਮੰਗਣੀ ਕਿਸੇ ਐਵੇਂ ਆਪਣੇ ਵਾਸਤੇ ਨਹੀਂ, ਸਕੂਲ ਵਾਸਤੇ, ਹੈ ਨਾ। ਸੋ ਬਹੁਤ ਥਾਂ ਸਾਨੂੰ ਠੋਕ ਕੇ ਜਵਾਬ ਵੀ ਮਿਲੇ, ਕਈ ਥਾਂ ਇੰਸਲਟ ਵੀ ਥੋੜ੍ਹੀ ਬਹੁਤੀ ਹੋਈ। ਪਰ ਆਪਾਂ ਇਹ ਮੈਂ ਆਪਣੇ ਟੀਚਰ ਇੱਥੇ ਨਾਲ ਖੜ੍ਹੇ, ਮੇਰੇ ਪਹਿਲੀ ਵਾਰ ਮੇਰੀ ਜ਼ਿੰਦਗੀ 'ਚ ਮੈਂ ਦੇਖਿਆ ਟੀਚਰਾਂ ਮੇਰੇ ਨਾਲ ਜਾ ਕੇ ਗਰਾਈ ਕਰਨ ਗਈਆਂ ਬਿਜ਼ਨਸ ਟੂ ਬਿਜ਼ਨਸ, ਹੈ ਨਾ। ਸੋ ਇਹਨਾਂ ਦਾ ਬਹੁਤ ਧੰਨਵਾਦ, ਇਹਨਾਂ ਦਾ ਬਹੁਤ ਯੋਗਦਾਨ ਇਹਦੇ ਵਿੱਚ ਪਾਇਆ ਜਿੱਦਾਂ ਨਾ। ਸੋ ਇਹਨਾਂ ਨੂੰ ਵੀ ਮੈਂ ਇਹੀ ਇਹਨਾਂ ਨੂੰ ਜਿਹੜੇ ਰਜਿਸਟ ਕਰਦੇ ਸੀ ਗਰਾਈ ਕਰਨ ਤੋਂ, ਮੈਂ ਇਹ ਦੱਸਿਆ ਆਪਾਂ ਬੱਚਿਆਂ ਵਾਸਤੇ ਕਰ ਰਹੇ ਹਾਂ, ਆਪਾਂ ਸਕੂਲ ਵਾਸਤੇ ਕਰ ਰਹੇ ਹਾਂ, ਟੀਚਰਾਂ ਵਾਸਤੇ ਪਾ ਰਹੇ, ਹੈ ਨਾ। ਸੋ ਇਹਨਾਂ ਨੇ ਬਹੁਤ ਗੱਲ ਮੰਨੀ, ਨਾਲ ਸਾਥ ਦਿੱਤਾ। ਜਿੱਥੇ ਕਿ ਆ ਗਰਾਈ ਕਰਨ ਗਏ, ਸੋ ਜਦੋਂ ਅਸੀਂ
5ਵੇਂ ਮਹੀਨੇ 12 ਤਰੀਕ ਨੂੰ ਗ੍ਰਾਈ ਕਰਨੀ ਸ਼ੁਰੂ ਕੀਤੀ ਮੇਰੀ ਟੀਚਰਾਂ ਦੀ ਟੀਮ ਦੇ ਨਾਲ 7 ਦਿਨਾਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਸੰਗਤ ਨੇ ਆਪਾਂ ਨੂੰ 73,000 ਡਾਲਰ ਸਪੋਰਟ ਕੀਤਾ। ਸੋ ਜਿਹੜਾ ਆਪਾਂ ਪਹਿਲੋਂ ਬਜਟ ਲੈ ਕੇ ਸ਼ੁਰੂ ਕੀਤਾ ਸੀ 1,07,000 ਦਾ, ਉਹ ਮਹਾਰਾਜ ਦੀ ਕਿਰਪਾ ਨਾਲ ਕੰਪਲੀਟ ਹੋ ਗਿਆ। ਪਰ ਉਦੋਂ ਜਿਹੜੇ ਸਮਰ ਵਿੱਚ ਪ੍ਰੋਜੈਕਟ ਸੀਗੇ 2.5 ਲੱਖ ਡਾਲਰ ਖਰਚ ਹੋ ਗਿਆ। ਸੋ ਪਰ ਉਹਦੇ ਨਾਲ ਇਹ ਸਾਰਾ ਹੀ ਫਿਰ ਜਿੱਦਾਂ ਫੰਡ ਰੇਜ਼ ਜਾਂ ਉਗਰਾਈ ਜਾਂ ਇਦਾਂ ਗੁਰੂ ਘਰ ਵੱਲੋਂ ਸਪੋਰਟ ਇਦਾਂ ਹੀ ਮਿਲੀ? ਹਾਂਜੀ। ਸੋ ਇਹਦੇ ਟੋਟਲ ਜਿਹੜਾ ਆਪਣਾ ਬਜਟ 7 ਲੱਖ ਸੀ, ਇਹਦੇ ਵਿੱਚ ਤਕਰੀਬਨ 1,93,000 ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਇਨਵੈਸਟ ਕੀਤਾ ਗਿਆ। ਬਾਕੀ ਜਿਹੜਾ 5 ਲੱਖ ਆਲਮੋਸਟ ਜਿਹਦਾ ਸਕੂਲ ਵੱਲੋਂ, ਸਕੂਲ ਦੇ ਵਿੱਚ ਜਿਹੜੀ ਫੰਡਿੰਗ ਆਪਾਂ ਨੂੰ ਹੋਈ ਆ ਮੇਨਲੀ ਸੰਗਤ ਵੱਲੋਂ ਡੋਨੇਸ਼ਨ, ਆਊਟਸਾਈਡ ਆਫ ਸੰਗਤ ਬੇਕਰਸਫੀਲਡ ਤੋਂ ਵੀ ਬਹੁਤ ਡੋਨੇਸ਼ਨ ਆਈਆਂ। ਬਾਕੀ ਥੋੜਾ ਬਹੁਤਾ ਟਿਊਸ਼ਨ ਫੀਸ ਕਲੈਕਟ ਕੀਤੇ ਤੇ ਬਾਕੀ ਡੋਨੇਸ਼ਨਾਂ ਦੇ ਨਾਲ ਹੀ ਸੰਗਤ ਦੇ ਜਿੱਦਾਂ ਹੋਇਆ। ਬਾਕੀ ਜਿਹੜਾ ਵੀ ਇੱਥੇ ਕੁਝ ਵੀ ਆਪਾਂ ਜਿੱਦਾਂ ਕੁਆਟਰਲੀ ਆਪਾਂ ਸੰਗਤ ਦੇ ਨਾਲ ਹਿਸਾਬ ਕਿਤਾਬ ਸ਼ੇਅਰ ਕਰ ਦਈਦਾ। ਸੋ ਪਹਿਲੇ ਸਾਲ ਜਿਹੜਾ ਮਈ ਤੋਂ ਆਪਣੇ ਦਸੰਬਰ ਤੱਕ ਹਿਸਾਬ, ਉਹਦੇ ਵਿੱਚ 47,000 ਪ੍ਰੋਫਿਟ ਸੀ ਆਪਾਂ ਸਕੂਲ ਵਿੱਚ। ਪਰ ਹੁਣ ਪਿਛਲੇ 2 ਕੁਆਟਰਾਂ 'ਚ 10-11,000 ਨੈਗੇਟਿਵ 'ਚ ਗਏ ਆ ਬਿਕਾਜ਼ ਇਨਵੈਸਟਮੈਂਟਾਂ ਬਹੁਤ ਵੱਡੀਆਂ ਹੋਈਆਂ, ਵੱਡੇ ਪ੍ਰੋਜੈਕਟ ਚੱਲ ਰਹੇ। ਹਾਂਜੀ। ਸੋ ਹੁਣ ਇਹ ਜਿਹੜਾ ਆਹ ਵੱਡਾ ਹਾਲ ਹੈ, ਇਹਦੇ ਵਿੱਚ ਹੈ ਨਾ ਬਹੁਤ ਵੱਡਾ ਸਾਊਂਡ ਸਿਸਟਮ ਲੱਗਾ, ਇਹਦੇ ਵਿੱਚ 120 ਇੰਚ ਪ੍ਰੋਜੈਕਟਰ ਆਪਣੇ ਮਗਰ ਲੱਗਾ। ਸੋ ਆਪਾਂ ਨੂੰ ਬੱਚਿਆਂ ਨੂੰ ਮੂਵੀ ਦਿਖਾ ਸਕਦੇ ਇੱਥੇ, ਜੇ ਕੋਈ ਸੈਮੀਨਾਰ ਕਰਨਾ ਕੋਈ ਜਿਹੜਾ ਪ੍ਰੈਜੈਂਟੇਸ਼ਨ ਦੇਣੀ ਉਹ ਵੀ ਦੇ ਸਕਦੇ ਆ। ਸੋ ਇਹ ਜਿਹੜਾ ਹੁਣ 4300 ਸਕੁਅਰ ਫੁੱਟ ਦੀ ਬਿਲਡਿੰਗ ਹੈ, ਤਕਰੀਬਨ ਦੱਸ ਰਹੇ ਸੀਗੇ ਵੀ ਇਹ ਟ੍ਰੇਲਰਸ ਜਾਂ ਰੀਫਰਸ ਆ ਇਦਾਂ ਜੋੜ ਕੇ ਬਣਾਇਆ? ਹਾਂਜੀ, ਇਹ ਨਾ 6 ਟ੍ਰੇਲੇ ਜੋੜ ਕੇ ਸੀਗੇ, ਉਹ ਜੋੜ ਕੇ ਬਣੇ ਆ। ਸੋ ਇਹ ਬਣੀ ਬਿਫੋਰ ਚਰਚ ਦੇ ਕੋਲ ਸੀ ਕਿਸੇ ਸਕੂਲ ਕੋ, ਉਹ ਤੋਂ ਇੰਡੀਵਿਜੂਅਲ ਟ੍ਰੇਲਰ ਆਏ ਤਾਂ ਟ੍ਰੇਲਰ ਜੋੜ ਕੇ ਉਹਦੇ ਵਿੱਚ ਜਿੱਦਾਂ ਬਹੁਤ ਇਨਵੈਸਟਮੈਂਟ ਹੋ ਕੇ ਰੈਨੋਵੇਟ ਕਰਕੇ ਹੁਣ ਪ੍ਰੋਪਰ ਹਾਲ ਦਾ ਹਾਲ ਬਣ ਗਿਆ। ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕੋਈ ਟ੍ਰੇਲੇ ਜਾਂ ਕੁਛ ਹੈ ਨਾ। ਹਾਂਜੀ, ਨਾਲੇ ਬਾਕੀ ਹਰੇਕ ਆਲੇ ਦੁਆਲੇ ਸਿਕਿਉਰਿਟੀ ਦਾ ਪ੍ਰਬੰਧ ਪੂਰਾ ਹੁੰਦਾ, ਆਲੇ ਵਾਲੇ ਫੁੱਲੀ ਗੇਟਡ ਆ। ਹਰੇਕ ਕਲਾਸਰੂਮ ਵਿੱਚ ਕੈਮਰਾ, ਹਾਲ ਵਿੱਚ ਵੀ ਕੈਮਰਾ ਹੈਗਾ। ਹੁਣ ਇਸ ਸਾਰੇ ਸਕੂਲ ਸਿਸਟਮ ਵਿੱਚ ਜਿੱਦਾਂ ਰੈਗੂਲਰ ਸਕੂਲਾਂ ਵਿੱਚ ਇੰਟਰਕਾਮ ਬੈਲ ਸਿਸਟਮ ਲੱਗਾ ਹੁੰਦਾ, ਉਹ ਆਪਣੇ ਲੱਗਾ। ਸੋ ਆਪਾਂ ਆਫਿਸ 'ਚ ਬਹਿ ਕੇ ਸਾਰੇ ਕਲਾਸਾਂ 'ਚ ਜੇ ਕੋਈ ਵੀ ਮੈਸੇਜ ਦੇਣਾ, ਆਪਾਂ ਉੱਥੇ ਬਹਿ ਕੇ ਕੋਈ ਸੇਫਟੀ ਰੀਜ਼ਨ ਜਾਂ ਖਾਣ ਪੀਣ ਦਾ ਕੋਈ ਵੀ ਕੰਸਰਨ ਆਪਾਂ ਦੇ ਸਕਦੇ। ਬਾਕੀ ਇੱਥੇ ਵੀ ਉਹ ਸੇਮ ਬੈਲ ਸਿਸਟਮ ਲੱਗਾ ਰੈਗੂਲਰ ਸਕੂਲਾਂ ਵਾਂਗੂ, ਜਿਹੜਾ 9:30 ਬੈਲ ਵੱਜੂਗੀ, 11:30 ਛੁੱਟੀ ਦੀ ਬੈਲ ਹੋਊਗੀ, ਉਹ ਸੇਮ ਸਿਸਟਮ ਆਪਾਂ ਸੇਮ ਸਿਸਟਮ ਲਾਇਆ। ਸੋ ਮੈਨੂੰ ਦੱਸ ਰਹੇ ਸੀ, ਆਪਾਂ ਜਦੋਂ ਆਏ ਸੀ ਪਹਿਲੋਂ ਟੂਰ ਕਰ ਰਹੇ ਸੀ, ਦੇਖ ਰਹੇ ਸੀ, ਦੱਸ ਰਹੇ ਸੀਗੇ ਵੀ ਜਿਹੜੇ ਸਕੂਲ ਦਾ ਫਰਨੀਚਰ ਆ ਉਹ ਵੀ ਨੀਤਾਂ ਨੂੰ ਮੁਰਾਦਾਂ ਜਿੱਦਾਂ ਆਖਦੇ ਆ ਵੀ ਉਹ ਚੀਜ਼ ਹੁੰਦੀ ਆ, ਵੀ ਉਹਦੇ ਵਿੱਚ ਵੀ ਬੜੀ ਹੈਲਪ ਹੋ ਗਈ। ਉਹ ਤਾਂ ਮਹਾਰਾਜ ਦੇ ਕੋਈ ਰੰਗ। ਇੱਥੇ ਆਪਾਂ ਕਈ ਵਾਰ ਜਦੋਂ ਮਨ 'ਚ ਆਉਂਦਾ ਸੀ ਇੰਨਾ ਬਜਟ ਜ਼ਿੰਮੇਵਾਰੀ ਲੈ ਕੇ ਆਪ ਮੋਰੇ ਹੋ ਗਏ ਆ, ਪਰ ਪੈਸਾ ਪਰ ਮਹਾਰਾਜ ਦੇ ਰੰਗ ਹੈ। ਜਿਹੜੇ ਇੱਥੇ ਡੈਸਕ ਆ ਨਾ, ਉਹ $436 ਲੈ ਕੇ ਆ, ਤੋ ਟੈਕਸ ਸ਼ਿਪਮੈਂਟ ਪਾ ਕੇ $500 ਤੋਂ ਉੱਪਰ ਦਾ ਹੈ ਨਾ। ਸੋ ਆਪਣੇ ਕੋਲ ਉਹਦੇ ਤੋਂ ਤਕਰੀਬਨ ਲਗਭਗ 200 ਡੈਸਕ ਹੋਣੇ। ਸੋ ਤਕਰੀਬਨ $1,00,000 ਦੇ ਡੈਸਕ ਆਪਾਂ ਨੂੰ ਜਿਹੜੇ $1,000 'ਚ ਤੋਂ ਥੱਲੇ ਮਿਲ ਗਏ। ਤੇ ਮਹਾਰਾਜ ਦੇ ਰੰਗ ਆ ਬਹੁਤ। ਜਿੱਦਾਂ ਇੱਥੇ ਕਹਿ ਸਕਦੇ ਭਾਣੇ ਲਾ ਲਓ ਜਾਂ ਕੋਈ ਚੀਜ਼ਾਂ ਦੇਖੀਆਂ ਹੈਪਨਿੰਗ ਹੋ ਰਿਹਾ, ਲਾਈਕ ਬਿਲੀਵ ਨਹੀਂ ਕਰਦਾ। ਕਈ ਵਾਰ ਪਹਿਲੀ ਵਾਰ ਐਕਚੁਅਲੀ ਨਗਰ ਕੀਰਤਨ ਦੇ ਅੰਦਰ ਬੈਠੇ ਸੀ ਅਸੀਂ, ਬੱਚਿਆਂ ਨੂੰ ਕੀਰਤਨ ਕਰਦੇ, ਗੁਰਿੰਦਰ ਭਾਜੀ ਨਾਲ ਖੜੇ। ਇਹਨਾਂ ਨੇ ਆਣ ਕੇ ਮੈਨੂੰ 11,000 ਦੀ ਚੈੱਕ ਦਿੱਤੀ ਇੱਕ ਸੰਗਤ ਪ੍ਰੇਮੀ ਨੇ ਦੇ ਕੇ ਸਕੂਲ ਨੂੰ ਸਪੈਸੀਫਿਕਲੀ। ਉਸ ਵੇਲੇ ਗਰਾਈ ਚੱਲਦੀ ਸੀਗੀ ਨਗਰ ਕੀਰਤਨ ਗੁਰਦੁਆਰੇ ਵਾਸਤੇ, ਉਹ ਸਿੰਘ ਨੇ ਆਣ ਕੇ ਭਾਜੀ ਨੂੰ ਦਿੱਤੀ, ਸਪੈਸੀਫਿਕਲੀ ਸਕੂਲ ਨੂੰ ਦੇਣੀ ਹੈ ਨਾ। ਮੈਂ ਚੈੱਕ ਦੇਖ ਲਈ, ਮੈਂ ਰੱਖ ਲਈ, ਮੈਨੂੰ ਬਲੀਵ ਨਾ, ਮੈਂ ਰੋਣ ਆ ਗਿਆ ਨਾ। ਫਿਰ ਮੈਂ ਬਾਹਰ ਆਇਆ, ਭਾਜੀ ਨੂੰ ਦਿਖਾਇਆ, ਮੈਂ ਕਿਹਾ ਸੱਚੀ 11,000 ਤਾਂ 1100 ਹੈ ਨਾ। ਉਹ ਕਹਿੰਦਾ ਚੈੱਕ ਰੱਖ ਲਾ, ਪਾੜ ਨਾਲ ਨਹੀਂ। ਸਭ ਮੈਨੂੰ ਬਲੀਵ ਨਹੀਂ ਆਉਂਦਾ। ਉਦੋਂ ਬਾਅਦ 'ਚ ਕਈ ਇੱਦਾਂ ਦੀਆਂ ਚੀਜ਼ਾਂ ਵਰਤੀਆਂ, ਕਈਆਂ ਨੂੰ ਮੈਸੇਜ ਕੀਤਾ ਸਪੋਰਟ ਵਾਸਤੇ, ਮਾੜਾ ਜਿਹਾ ਮੈਸੇਜ ਕੀਤਾ ਆਊਟ ਆਫ ਟਾਊਨ, 10,000 ਦੀ ਚੈੱਕ 2 ਮਿੰਟਾਂ 'ਚ ਲੈ। ਲਾਈਕ ਇਹ ਬਾਕੀ ਕੰਮ ਜੋ ਵੀ ਇੱਥੇ ਖਰਚ ਹੁੰਦਾ, ਘਾਟਾ ਨਫਾ ਨੁਕਸਾਨ, ਜਦੋਂ ਪੋਜ਼ਿਟਿਵ ਵੀ ਉਹ ਵੀ ਸੰਗਤ ਨਾਲ ਸ਼ੇਅਰ ਕਰਨਾ, ਜਦੋਂ ਘਾਟਾ ਵੀ ਹੁੰਦਾ ਉਹ ਵੀ ਸੰਗਤ ਨਾਲ ਸ਼ੇਅਰ, ਜਿਹੜਾ ਕੋਈ ਦੁੱਖ ਸੁੱਖ ਵੀ ਕੋਈ ਪ੍ਰੋਬਲਮ ਹੈ ਉਹ ਵੀ ਸੰਗਤ ਨਾਲ ਸ਼ੇਅਰ। ਤੇ ਸਾਰਾ ਕੁਝ ਓਪਨ ਹੈ। ਇਹ ਕੋਈ ਵੀ ਮੇਰਾ ਜਾਂ ਕਿਸੇ ਦਾ ਪਰਸਨਲ ਹਾਲੀ, ਅਸੀਂ ਬੱਚਿਆਂ ਵਾਸਤੇ, ਸੰਗਤ ਵਾਸਤੇ, ਟੀਚਰਾਂ ਵਾਸਤੇ ਕਰ ਰਹੇ। ਜੋ ਵੀ ਪਹਿਲੋਂ ਸੀਗਾ ਕੁਛ ਬੱਚਿਆਂ ਵਾਸਤੇ ਕਲਾਸਾਂ ਵਧੀਆ, ਥੋੜ੍ਹੇ ਜਿਹੇ ਵਧੀਆ ਬਣਨੇ, ਫਿਰ ਸੀਗਾ ਚਲੋ ਜੇ ਬੱਚਿਆਂ ਨੂੰ ਇੰਨਾ ਇਨਵਾਇਰਮੈਂਟ ਬਣਾ ਦੇ, ਆਪਾਂ ਟੀਚਰਾਂ ਨੂੰ ਵੀ ਇੰਨਾ ਮੋਟੀਵੇਸ਼ਨ ਦੇਵੇ ਕਿ ਉਹਨਾਂ ਨੂੰ ਵੀ ਪੜ੍ਹਾਉਣ ਦਾ ਮਜ਼ਾ ਆਵੇ। ਸੋ ਹੁਣ ਹਰੇਕ ਕਲਾਸ ਇੰਨੀ ਸੋਹਣੀ ਬਣੀ, ਹਰੇਕ ਟੀਚਰ ਦੀ ਇੰਡੀਵਿਜੂਅਲ ਕਲਾਸ ਹੋ ਗਈ, ਆਪਣੀ ਡੈਕੋਰੇਸ਼ਨ ਸੈੱਟ ਹੋਊਗੀ। ਬਾਕੀ ਹੁਣ ਸਕੂਲ ਦੀਆਂ 4 ਬਿਲਡਿੰਗਾਂ ਆ। ਸੋ ਜਿਹੜੀ ਆ ਸਭ ਤੋਂ ਵੱਡੀ ਹੈਗੀ, ਇਹ ਬਿਲਡਿੰਗ ਦਾ ਨਾਮ ਹੈਗਾ ਬਾਬਾ ਅਜੀਤ ਸਿੰਘ। ਬਾਬਾ ਅਜੀਤ ਸਿੰਘ ਸਾਹਿਬ ਜਦ ਸਭ ਤੋਂ ਵੱਡੇ ਸਨ, ਉਦੋਂ ਛੋਟੇ ਬਾਬਾ ਜੁਝਾਰ ਸਿੰਘ, ਉਹ ਲੰਗਰ ਹਾਲ ਦੇ ਵਿੱਚ 8 ਕਲਾਸਾਂ ਬਣੀਆਂ। ਹਾਂਜੀ, ਉਹ 'ਚ ਉੱਥੇ 8 ਬਣੀਆਂ, ਬਾਕੀ ਛੋਟੇ ਸਾਹਿਬਜ਼ਾਦੇ ਇੱਦਾਂ। ਸੋ ਟੋਟਲ ਹੁਣ ਆਪਣੇ ਕਿੰਨੀਆਂ ਕਲਾਸਿਸ ਹੈ? ਤਕਰੀਬਨ ਆਪਣੇ ਕੋਲ 17 ਪ੍ਰੋਪਰ ਕਲਾਸਿਸ ਹੈਗੀਆਂ। ਹਾਂਜੀ, ਤੇ ਇੱਕ ਕਾਨਫਰੰਸ ਰੂਮ ਬਣਾਇਆ ਹੁਣ। ਟੀਮ ਏਡੀ ਵੱਡੀ, ਜਿੱਦਾਂ ਕਿ ਕੁਰਸੀਆਂ ਦੇ ਬਹਿਣਾ, ਉਹ ਕਾਫਿਸ
5 ਜਾਣੇ ਆ ਜਾਂਦੇ, ਬਹਿ ਨਹੀਂ ਸਕਦੇ। ਹੁਣ ਕਾਨਫਰੰਸ ਰੂਮ ਪ੍ਰੋਪਰ ਹੈਗਾ ਮੀਟਿੰਗ ਵਾਸਤੇ, ਇੱਕ ਮਰਚੈਂਡਾਈਜ਼ ਸਟੋਰ ਬੱਚਿਆਂ ਵਾਸਤੇ ਸਟੋਰ ਬਣਾਇਆ ਖੇਡਾਂ ਮਿਲਣ ਵਾਸਤੇ, ਬਾਕੀ ਹੋਰ ਇੱਕ ਬਾਲਵਾੜੀ ਦਾ ਪ੍ਰੋਗਰਾਮ ਉੱਪਰ ਚੱਲਦਾ ਹੁੰਦਾ। ਸੋ ਏਰੀਆ ਤਾਂ ਬਹੁਤ ਕੁਇਕਟ ਸਕੂਲ ਨੇ। ਹਾਂਜੀ। ਸੋ ਆਪਾਂ ਹੁਣ ਗੁਰੂ ਘਰ ਦੇ ਪ੍ਰਬੰਧਕਾਂ ਦੇ ਨਾਲ ਥੋੜੀ ਗੱਲ ਕਰਦੇ ਹਾਂ। ਜਿੱਦਾਂ ਉਹਨਾਂ ਨੇ ਦੱਸਿਆ ਵੀ ਤਕਰੀਬਨ $2 ਲੱਖ ਦੀ ਮਦਦ ਗੁਰੂ ਘਰ ਵੱਲੋਂ ਜਗ੍ਹਾ ਦਿੱਤੀ, ਸਾਰਾ ਕੁਝ ਦਿੱਤਾ। ਸੋ ਗੁਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਘਰ ਨੇ ਉਪਰਾਲਾ ਨਿਆਣੇ ਨੌਜਵਾਨਾਂ ਨੇ ਕੀਤਾ, ਪੜ੍ਹਾਈ ਵਾਲੇ ਪਾਸੇ ਨੂੰ ਤੁਸੀਂ ਵੀ ਵੱਧ ਚੜ੍ਹ ਕੇ ਸਾਰਿਆਂ ਨੇ ਮਿਲ ਕੇ ਮਦਦ ਕੀਤੀ। ਸੋ ਉਹ ਇਹ ਸਾਰਾ ਸਾਨੂੰ ਪ੍ਰੋਸੈਸ ਦੇ ਬਾਰੇ ਦੱਸੋ ਵੀ ਕਿੱਦਾਂ ਮਨ ਦੇ ਵਿੱਚ ਹੋਰ ਕੀ ਵਿਚਾਰ ਸੀ, ਕਿੱਦਾਂ ਸੀਗਾ? ਹਾਂਜੀ, ਮੈਂ ਥੋੜ੍ਹਾ ਜਿਹਾ ਤੁਹਾਨੂੰ ਬੈਕਗਰਾਊਂਡ ਦਿੰਨਾ। ਗੁਰੂ ਘਰ ਜਦੋਂ ਇਸ ਗੁਰੂ ਘਰ ਦੀ ਫਾਊਂਡੇਸ਼ਨ ਜਿਵੇਂ ਕਹਿ ਲਓ ਵੀ ਇਹਦੀ ਸ਼ੁਰੂਆਤ ਹੋਈ ਸਨ 2000 ਤੋਂ ਪਹਿਲਾਂ, 98 ਦੇ ਵਿੱਚ ਘਰਾਂ 'ਚ ਪ੍ਰੋਗਰਾਮ ਕਰਕੇ ਕੋਈ 15 ਫੈਮਲੀਆਂ ਸੀ, ਜਿਨ੍ਹਾਂ 'ਚੋਂ ਹੁਣ ਵੀ ਪਰਿਵਾਰ ਜਿਹੜੇ ਪੁਰਾਣੇ ਨੇ ਇੱਥੇ ਜੁੜੇ ਹੋਏ ਨੇ ਗੁਰੂ ਘਰ ਦੇ ਨਾਲ। ਜਿਵੇਂ ਜਿਹੜੇ ਸਾਡੇ ਹੁਣ ਪ੍ਰਧਾਨ ਸਾਹਿਬ ਨੇ, ਇਹਨਾਂ ਦੇ ਪਿਤਾ ਜੀ, ਪਹਿਲਾਂ ਮੇਰੇ ਦਾਦਾ ਜੀ, ਬਾਕੀ ਹੋਰ ਇਵੇਂ ਜਿਹੜੇ ਬਜ਼ੁਰਗ ਸੀ, ਉਹ ਉਹਨਾਂ ਨੇ ਸਾਰਿਆਂ ਨੇ ਗੁਰਦੁਆਰਾ ਸ਼ੁਰੂ ਕੀਤਾ ਸੀ। ਉਹ ਪਰਿਵਾਰ ਵੀ ਜੁੜੇ ਹੋਏ ਆ। ਮੈਂ ਇਹ ਗੱਲ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਜਦੋਂ ਗੁਰਦੁਆਰੇ ਲਈ ਜ਼ਮੀਨ ਖਰੀਦੀ ਗਈ ਸੀ ਤੇ ਬਜ਼ੁਰਗਾਂ ਦਾ ਜਿਹੜਾ ਪਹਿਲਾ ਡਿਸਕਸ਼ਨ ਸੀ, ਉਹਦੇ ਵਿੱਚ ਇਹ ਡਿਸਕਸ਼ਨ ਦਾ ਹਿੱਸਾ ਸੀਗਾ ਵੀ ਅਸੀਂ ਇੱਥੇ ਸਕੂਲ ਵੀ ਬਣਾਉਣਾ। ਸੋ ਜਿਹੜੀ ਪਹਿਲੀ, ਜਿਹਨੂੰ ਅਸੀਂ ਲੰਗਰ ਹਾਲ ਦੀ ਬਿਲਡਿੰਗ ਕਹਿ ਦਿੰਦੇ ਹਾਂ, ਸਭ ਤੋਂ ਪਹਿਲਾਂ ਇਹ ਦਰਬਾਰ ਹਾਲ ਬਣਿਆ ਸੀ। ਦਰਬਾਰ ਹਾਲ ਜਦੋਂ ਇਹਨੂੰ ਬਣਾਇਆ ਗਿਆ ਤੇ ਉਹਦਾ ਪਹਿਲਾ ਵਿਜ਼ਨ ਸੀ ਵੀ ਇਹਨੂੰ ਹੁਣ ਪਹਿਲਾਂ ਕਿਉਂਕਿ ਪੈਸੇ ਦੀ ਕਮੀ ਸੀ, ਜਗ੍ਹਾ ਖਰੀਦੀ ਉਨੇ ਕੁ ਪਰਿਵਾਰਾਂ ਨੇ ਰਲ ਕੇ, ਫਿਰ ਸੀਗਾ ਵੀ ਛੋਟਾ ਹਾਲ ਬਣਾ ਲਈਏ ਪਹਿਲਾਂ, ਇੱਕ ਵਾਰੀ ਮਹਾਰਾਜ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਚੱਲਦਾ ਕਰ ਦਈਏ, ਫਿਰ ਅਸੀਂ ਵੱਡੀ ਬਿਲਡਿੰਗ ਬਣਾਵਾਂਗੇ ਤੇ ਇਹਨੂੰ ਲੰਗਰ ਲਈ ਯੂਜ਼ ਕਰ ਲਾਂਗੇ। ਤੇ ਜਦੋਂ ਸਾਡਾ ਵੱਡਾ ਲੰਗਰ ਗੁਰੂ ਘਰ ਦਾ ਦਰਬਾਰ ਬਣ ਗਿਆ, ਅਸੀਂ ਸੈਕੰਡ ਲੰਗਰ ਦੀ ਬਿਲਡਿੰਗ ਬਣਾਵਾਂਗੇ, ਇਹਨੂੰ ਸਕੂਲ ਦੇ ਵਿੱਚ ਕਨਵਰਟ ਕਰ ਦਾਂਗੇ। ਸੋ ਇਹ 20 ਸਾਲ ਪਹਿਲਾਂ, ਜਾਂ ਕਹਿ ਲਓ ਆਲਮੋਸਟ 25 ਸਾਲ 25 ਇਅਰਸ ਗੋ, ਇਹ ਉਹਨਾਂ ਦਾ ਸੁਪਨਾ ਸੀ ਵੀ ਗੁਰਦੁਆਰੇ ਦੇ ਵਿੱਚ ਸਕੂਲ ਹੋਵੇ। ਪਰ ਕਿਉਂਕਿ ਸੰਗਤ ਪਹਿਲਾਂ ਥੋੜੀ ਹੁੰਦੀ ਸੀ, ਰਿਸੋਰਸਸ ਵੀ ਇੰਨੇ ਨਹੀਂ ਸੀ, ਟਾਈਮ ਲੱਗ ਗਿਆ, ਪੈਸੇ ਦੀ ਵੀ ਇਸ਼ੂ ਹੁੰਦਾ। ਬਾਕੀ ਮੈਨੇਜਮੈਂਟਾਂ ਵੀ ਜਦੋਂ ਕਮੇਟੀਆਂ ਵੀ ਆਉਂਦੀਆਂ ਨੇ, ਜ਼ਰੂਰੀ ਨਹੀਂ ਵੀ ਸਾਰਿਆਂ ਦਾ ਧਿਆਨ ਉਧਰ ਨੂੰ ਹੋਵੇ, ਹੈ ਨਾ। ਫਿਰ ਜਿਵੇਂ ਅਸੀਂ ਵੱਡਾ ਦਰਬਾਰ ਹਾਲ ਗੁਰੂ ਘਰ ਦਾ ਬਣਿਆ, ਉਹਨੂੰ ਬਹੁਤ ਟਾਈਮ ਲੱਗ ਗਿਆ, ਉਹਦੇ 'ਚ ਇਨਵੈਸਟਮੈਂਟ ਵੀ ਹੋਈ। ਉਹਦੇ ਬਾਅਦ ਲੰਗਰ ਹਾਲ ਸ਼ੁਰੂ ਹੋ ਗਿਆ, ਲਾਰਜ ਇਨਵੈਸਟਮੈਂਟ ਆ। ਇੱਕ ਤੁਹਾਨੂੰ ਪਤਾ ਕੰਸਟਰਕਸ਼ਨ ਕਾਸਟ ਬੜੀ ਇਨਫਲੇਟ ਕੀਤੀ। ਬਟ ਉਹ ਸਾਰੀਆਂ ਗੱਲਾਂ ਸਾਈਡ ਤੇ ਜਦੋਂ ਹਰਪਿੰਦਰ ਸਾਡੇ ਕੋਲੇ ਆਇਆ ਵੀ ਆਪਾਂ ਸਕੂਲ ਵਾਸਤੇ ਕੁਝ ਕਰੀਏ ਆਫਟਰ ਕੋਵਿਡ, ਬਿਕਾਜ਼ ਬਿਫੋਰ ਕੋਵਿਡ ਅਸੀਂ ਕਮੇਟੀ ਚਾਹੁੰਦੀ ਸੀ ਸਕੂਲ ਦਾ ਕੁਝ ਕਰਨਾ, ਕੋਵਿਡ ਹੋ ਗਿਆ ਤੁਹਾਨੂੰ ਪਤਾ, ਫਿਰ ਸਾਰਾ ਕੁਝ। ਹਾਂਜੀ, ਹਰਪਿੰਦਰ ਜਦੋਂ ਆਇਆ ਤੇ ਇਹਦਾ ਡ੍ਰੀਮ ਸੀਗਾ ਵੀ ਅਸੀਂ ਸਕੂਲ ਸ਼ੁਰੂ ਕਰੀਏ। ਤੇ ਅਸੀਂ ਕਮੇਟੀ 'ਚ ਜਦੋਂ ਗੱਲ ਕੀਤੀ ਆ, ਪਹਿਲਾਂ ਹੀ ਸਾਡਾ ਇਹਨੂੰ ਸੀਗਾ ਵੀ ਜੇ ਆਪਾਂ ਕਰਨਾ ਤੇ ਆਪਾਂ ਚੰਗੇ ਤਰੀਕੇ ਨਾਲ ਕਰੀਏ। ਜੇ ਆਪਾਂ ਛੋਟੇ ਤਰੀਕੇ ਨਾਲ ਪ੍ਰੋਜੈਕਟ ਕਰਾਂਗੇ ਤੇ ਬੱਚੇ ਗੁਰੂ ਘਰ ਦੇ ਵਿੱਚ ਆਣ ਕੇ, ਜੇ ਮਾਹੌਲ ਨਹੀਂ ਗਾ ਬੱਚਿਆਂ ਦੇ ਪੜ੍ਹਨ ਵਾਲਾ, এনवायरमेंट ਅਮਰੀਕਨ ਸਕੂਲ ਵਾਲਾ ਨਹੀਂ ਗਾ, ਤੇ ਬੱਚੇ ਪੜ੍ਹਦੇ ਨਹੀਂਗੇ। ਇਹਨੇ ਐਗਰੀ ਕੀਤਾ। ਚਲੋ ਇੱਕ ਇਨੀਸ਼ੀਅਲ ਜਿਹੜੀ ਕਹਿ ਲਓ ਸ਼ੁਰੂਆਤ ਸੀਗੀ। ਬਾਕੀ ਗੁਰੂ ਘਰ ਨੇ ਆਪਣੇ ਤੌਰ ਤੇ ਮੇਰੇ ਖਿਆਲ ਮੁਤਾਬਿਕ ਬਹੁਤ ਜ਼ਿਆਦਾ ਯੋਗਦਾਨ ਪਾਇਆ। ਉਹਦਾ ਇੱਕ ਰੀਜ਼ਨ ਇਹ ਆ ਵੀ ਸਾਡੀ ਪੈਰਲਰ ਸਾਈਡ ਬਾਈ ਸਾਈਡ ਲੰਗਰ ਹਾਲ ਦੀ ਕੰਸਟਰਕਸ਼ਨ ਹਾਲੇ ਫਿਨਿਸ਼ ਨਹੀਂ ਹੋਈ। ਸੋ ਗੁਰੂ ਘਰ ਦੇ ਜਿਵੇਂ ਕਹਿ ਲਓ ਪਿਛਲੇ 4 ਸਾਲਾਂ 'ਚ ਆਲਮੋਸਟ $1 ਮਿਲੀਅਨ ਉਹਦੇ ਤੇ ਇਨਵੈਸਟਮੈਂਟ ਹੋਇਆ। ਪਰ ਉਹਦੇ ਨਾਲ ਸਕੂਲ ਵਾਸਤੇ ਕਮੇਟੀ ਨੇ ਪੌਜ਼ ਲੈ ਕੇ ਸਾਰੇ ਮੈਂਬਰਾਂ ਨੇ ਉਹਦੇ 'ਚ ਕਿਹਾ ਵੀ ਆਪਾਂ ਸਕੂਲ ਨੂੰ ਧਿਆਨ ਦਈਏ। ਪਰ ਇਸ ਵੱਡੇ ਲੈਵਲ ਦਾ ਨਾ ਕਮੇਟੀ ਦੇ ਸਾਡੇ ਮਨ 'ਚ ਸੀਗਾ ਵੀ ਸਕੂਲ ਇਸ ਲੈਵਲ ਤੇ ਸ਼ੁਰੂ ਹੋਊਗਾ, ਨਾ ਇਸ ਲੈਵਲ ਤੇ ਚੱਲੂਗਾ। ਇਹ ਕੋਈ ਦੋ ਰਾਏ ਨਹੀਂ ਹਰਪਿੰਦਰ ਦੀ ਗੱਲ ਵੀ ਮਹਾਰਾਜ ਨੇ ਜਿਵੇਂ ਆਪ ਕਰਾਉਣਾ, ਇਹਨਾਂ ਨੂੰ ਵੀ ਭੇਜਿਆ, ਉਹ ਵੀ ਉਹਨਾਂ ਨੇ ਆਪ ਭੇਜਿਆ ਸਾਡੇ ਕੋਲੇ। ਫਿਰ ਕਮੇਟੀ ਦਾ ਪੱਖੀ ਹੁੰਗਾਰਾ ਭਰਨਾ, ਇਹ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਕਿਉਂਕਿ ਤੁਹਾਨੂੰ ਪਤਾ ਸਾਂਝੇ ਕੰਮ 'ਚ ਨਾ ਕਰਨ ਵਾਲਾ ਤੇ ਕਮੇਟੀ ਲੱਗਦਾ ਹੁੰਦਾ, ਸਹੀ ਤਰੀਕੇ ਨਾਲ ਉਹਨੂੰ ਪੁੱਲ ਕਰਨ ਵਾਲੇ ਘੱਟ ਲੋਕ ਹੁੰਦੇ ਨੇ। ਪਰ ਇੱਥੇ ਸਾਰਿਆਂ ਨੇ ਸਹਿਯੋਗ ਦਿੱਤਾ। ਸਭ ਤੋਂ ਵੱਡੀ ਗੱਲ ਆ, ਸ਼ਹਿਰ ਦੇ ਵਿੱਚ ਬਹੁਤ ਸੰਗਤ ਆ ਜਿਹੜੀ ਇਹ ਗੁਰਦੁਆਰਾ ਗੁਰੂ ਅੰਗਦ ਦਰਬਾਰ ਰੈਗੂਲਰ ਬੇਸਿਸ ਤੇ ਨਹੀਂ ਆਉਂਦੀ, ਉਹ ਹੋਰਨਾਂ ਗੁਰੂ ਘਰਾਂ ਨਾਲ ਜੁੜੇ ਹੋਏ ਨੇ। ਪਰ ਫਿਰ ਵੀ ਬਹੁਤ ਲੋਕਾਂ ਨੇ ਸ਼ਹਿਰ 'ਚੋਂ ਸਕੂਲ ਵਾਸਤੇ ਜਿਹੜੀ ਬਹੁਤ ਆਊਟ ਆਫ ਦਾ ਵੇ ਜਾ ਕੇ ਸੰਯੋਗ ਦਿੱਤਾ। ਕਿਉਂਕਿ ਜੇ ਆਪਾਂ $7 ਲੱਖ ਕਹਿਣਾ ਸੌਖਾ, ਪਰ 500 1000 100 ਜਾਂ $20-50 ਕਰਕੇ ਉਹ ਅਮਾਊਂਟ ਇਕੱਠਾ ਕਰਕੇ ਉਹਨੂੰ ਲਾਉਣਾ, ਫਿਰ ਇਹਨਾਂ ਤੇ ਟਰਸਟ ਸ਼ੋਅ ਕਰਨਾ। ਕਿਉਂਕਿ ਸਭ ਤੋਂ ਵੱਡਾ ਜਿਹੜਾ ਇਹਦੇ 'ਚ ਇੱਕ ਕ੍ਰਿਟੀਕਲ ਪਾਰਟ ਆ, ਜਿਹੜਾ ਮੈਜੋਰਟੀ ਸੰਗਤ ਨੂੰ ਸ਼ਾਇਦ ਹਾਲੇ ਵੀ ਮੈਸੇਜ ਆਉਣਾ ਨਹੀਂ ਗਿਆ ਕਿ ਨਾ ਤੇ ਵੋਲੰਟੀਅਰ ਕੋਈ, ਚਾਹੇ ਉਹ ਹਰਪਿੰਦਰ ਸਿੰਘ ਆ, ਚਾਹੇ ਬਾਕੀ ਮੈਨੇਜਮੈਂਟ ਅਮਨਦੀਪ ਹੋਣੀ ਨੇ ਨਾਲ, ਡਾਕਟਰ ਗਰੇਵਾਲ ਆ, ਹੋਰ ਜਿਹੜੇ ਇਹਨਾਂ ਦੀ ਮੇਨ ਮੈਨੇਜਮੈਂਟ ਆ, ਨਾ ਇਹ, ਨਾ ਕੋਈ ਟੀਚਰ, ਨਾ ਕੋਈ ਵੋਲੰਟੀਅਰ।
ਕੋਈ ਬੰਦਾ ਇੱਕ ਪੈਸਾ ਵੀ ਤਨਖਾਹ ਨਹੀਂ ਲੈਂਦਾ, ਨਾ ਅੱਜ ਤੱਕ ਕਿਸੇ ਨੂੰ ਨਾ ਕਿਸੇ ਨੂੰ ਦਿੱਤਾ ਗਿਆ। ਇਹ ਜਿਹੜਾ $7 ਲੱਖ ਆ ਬੇਸਿਕਲੀ ਇਨਫਰਾਸਟ੍ਰਕਚਰ ਤੇ ਜਿਹੜੀਆਂ ਸਕੂਲ ਨਾਲ ਲੋੜੀ ਦੀਆਂ ਚੀਜ਼ਾਂ, ਚਾਹੇ ਉਹ ਬੈਗ ਪੈਕ ਹੋਣ, ਚਾਹੇ ਬੁੱਕਸ ਹੋਣ, ਚਾਹੇ ਕਾਪੀਆਂ ਪੈਨਸਲਾਂ ਹੋਣ, ਚਾਹੇ ਕੰਪਿਊਟਰ ਹੋਣ, ਪਰ ਮੈਜੋਰਟੀ ਮਤਲਬ ਮੇਰਾ ਕਹਿਣ ਤੋਂ ਭਾਵ ਆ ਵੀ ਅੱਜ ਤੱਕ ਇੱਕ ਵੀ ਡਾਲਰ ਕਿਸੇ ਨੇ ਤਨਖਾਹ ਨਹੀਂ ਲਈ। ਹਾਂਜੀ, ਸਿਰ ਇਹ ਸਿਰਫ ਸਾਰਾ ਖਰਚਾ ਮਤਲਬ ਅੱਜ ਦੀ ਤਰੀਕ 'ਚ ਪਿਛਲੇ ਸਾਲ ਇਹਨਾਂ ਨੂੰ ਵੀ ਸਟ੍ਰੈਸ ਹੋਈ ਜਦੋਂ ਸਮਝ ਤੋਂ ਜ਼ਿਆਦਾ ਬੱਚੇ ਆ ਗਏ ਤੇ ਫਿਰ ਉਹ ਬੰਦ ਕਰਨੀ ਪਈ ਐਡਮਿਸ਼ਨ, ਕਿਉਂਕਿ 350 ਬੱਚੇ ਨੂੰ ਅਕਾਮੋਡੇਟ ਕਰਨਾ ਤੇ ਤੁਹਾਡੇ ਟੀਚਰਾਂ ਨੂੰ ਸਹੀ ਤਰੀਕੇ ਨਾਲ ਪੜ੍ਹਾਉਣਾ ਆਉਣਾ, ਵੋਲੰਟੀਅਰ ਨੂੰ ਕਰਨਾ, ਇਹ ਕੋਈ ਜਿਹੜਾ ਇਹ ਟਾਸਕ ਇਹਨਾਂ ਨੇ ਕੀਤਾ ਵਾ ਇਹ ਸ਼ਬਦਾਂ ਦੇ ਵਿੱਚ ਥੈਂਕ ਯੂ ਨਹੀਂ ਕੀਤਾ ਜਾ ਸਕਦਾ। ਜੇ ਆਪਾਂ ਕਹੀਏ ਕਮੇਟੀ ਅਸੀਂ ਆਪਣੀ ਵੱਲੋਂ ਅੱਜ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਕਮੇਟੀ ਦੀ ਰਹਿਨੁਮਾਈ ਜਿਵੇਂ ਪ੍ਰਧਾਨ ਸਾਹਿਬ ਉਹਨਾਂ ਨੇ ਆਪ ਖੁਦ ਟੀਚਰਾਂ ਨੂੰ ਥੈਂਕ ਯੂ ਪਲੈਕਰ ਦਿੱਤੇ ਨੇ, ਪਰ ਇਹ ਸਾਡੇ ਵੱਲੋਂ ਇੱਕ ਛੋਟਾ ਟੋਕਨ, ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਸਮਝ ਆਏ ਇਸ ਗੱਲ ਦੀ ਵੀ ਅਸੀਂ ਥੈਂਕ ਯੂ ਨਹੀਂ ਕਰ ਸਕਦੇ, ਕਿਉਂਕਿ ਇਹ ਥੈਂਕ ਯੂ ਕੀਤਾ ਨਹੀਂ ਜਾ ਸਕਦਾ, ਇੰਨਾ ਵੱਡਾ ਕੰਮ ਇਹਨਾਂ ਨੇ ਕੀਤਾ। ਅਸੀਂ ਆਸ ਕਰਦੇ ਹਾਂ ਵੀ ਐਵੇਂ ਹੀ ਕੰਟੀਨਿਊਡ, ਕਿਉਂਕਿ ਹਾਂਜੀ ਵਿਦਆਊਟ ਪੇ ਤੋਂ ਪਿਛਲਾ ਸਾਲ ਕੰਪਲੀਟ ਇੰਨਾ ਵਧੀਆ ਕੀਤਾ ਆਲਮੋਸਟ, ਕਿਉਂਕਿ ਪਹਿਲਾਂ ਜਦੋਂ ਸਕੂਲ ਸ਼ੁਰੂ ਹੋਇਆ ਬੜੇ ਲੋਕਾਂ ਦੇ ਕੁਐਸਚਨ ਸੀ ਵੀ ਅੱਜ 350 ਬੱਚਾ ਆ ਗਿਆ, ਐਂਡ ਆਫ ਤੱਕ ਮੇ ਵੀ 50 ਰਹਿ ਜਾਣ, ਹੈ ਨਾ, ਜਾਂ ਕਿਉਂਕਿ ਨੈਗੇਟਿਵਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਨੇ ਸਹੀ ਕੰਮ ਕੀਤਾ ਕਰਕੇ ਆਲਮੋਸਟ ਸਕੂਲ ਐਂਡ ਤੱਕ ਮਤਲਬ ਕਹਿ ਲਓ ਵੀ 95% ਉੱਥੇ ਸਾਰੇ ਬੱਚਿਆਂ ਨੇ ਪ੍ਰੈਜ਼ੈਂਸ ਸ਼ੋਅ ਕੀਤੀ। ਹੁਣ ਐਰਕੀ ਆਲਰੇਡੀ ਜਿਹੜੇ ਬੱਚੇ ਨੇ ਪਿਛਲੇ ਸਾਲ ਨਾਲੋਂ ਵੱਧ ਗਏ ਨੇ, ਪਰ ਚਲੋ ਮਹਾਰਾਜ ਨੇ ਚਾਹਿਆ, ਉਹਨੇ ਗੁਰੂ ਨੇ ਆਪਣੀ ਕਮਿਊਨਿਟੀ ਦਾ, ਆਪਣੇ ਬੱਚਿਆਂ ਦਾ, ਆਪਣੀ ਕੌਮ ਦਾ ਜੇ ਆਪਾਂ ਸੋਚਦੇ ਹਾਂ ਤੇ ਗੁਰੂ ਆਪਣੇ ਤੋਂ ਵੱਡਾ ਉਹਨੇ ਵੀ ਸੋਚਣਾ। ਅੱਜ ਦੀ ਤਰੀਕ ਦੀ ਜਿਹੜੀ ਪ੍ਰੈਪਰੇਸ਼ਨ ਆ, ਜਿੰਨੇ ਵੀ ਬੱਚੇ ਆਉਣਗੇ ਇਹਨਾਂ ਨੇ ਐਰਕੀ ਸਾਲ ਅਕੋਮੋਡੇਸ਼ਨ ਜਿਹੜੀ ਆ ਮਤਲਬ ਪ੍ਰੋਪਰਲੀ ਹੋਊਗੀ। ਪਿਛਲੇ ਸਾਲ ਨਾਲੋਂ ਜਦੋਂ ਸ਼ੁਰੂ ਕੀਤਾ ਸੀ ਪਹਿਲਾਂ ਵੱਡੇ ਲੰਗਰ ਹਾਲ 'ਚ ਓਪਨ ਕਲਾਸਰੂਮਸ ਲਾਏ ਸੀ, ਉੱਥੇ ਇੱਕੋ ਪ੍ਰੋਬਲਮ ਇੰਨੀ ਜ਼ਿਆਦਾ ਸੀ, ਇੱਦਾਂ ਲੱਗਦਾ ਸੀ ਵੀ ਜੇ 2 ਕੁ ਵੀਕਾਂ ਇੱਥੇ ਹੋਰ ਕਲਾਸਾਂ ਲੱਗ ਗਈਆਂ ਸ਼ਾਇਦ ਨਾ ਟੀਚਰ ਆਉਣ ਤੇ ਨਾ ਬੱਚੇ ਆਉਣ, ਹੈ ਨਾ। ਪਰ ਅੱਜ ਦੀ ਤਰੀਕ 'ਚ ਹੁਣ ਜਿਵੇਂ ਰੁਪਿੰਦਰ ਨੇ ਕਿਹਾ ਵੀ ਟੀਚਰਾਂ ਨੂੰ ਕਰਜ ਕਰਨ ਵਾਸਤੇ ਪ੍ਰੋਪਰ ਰੂਮ ਬਣ ਗਏ ਨੇ। ਹੁਣ ਇਹ ਛੋਟੀ ਗੱਲ ਆ, ਪਰ ਸਾਡੀ ਕਮਿਊਨਿਟੀ 'ਚ ਕਈ ਤਰ੍ਹਾਂ ਦੇ ਲੋਕ ਹੁੰਦੇ ਆ ਨਾ, ਜਿਵੇਂ ਵੱਡੇ ਲੰਗਰ 'ਚ ਜਦੋਂ ਓਪਨ 'ਚ ਕਲਾਸਾਂ ਸ਼ੁਰੂ ਕੀਤੀਆਂ ਟੀਚਰਾਂ ਨੇ ਥੋੜਾ ਆਪਣਾ ਸਪੇਸ ਡੈਕੋਰੇਟ ਕੀਤਾ ਜਿਵੇਂ ਅਮਰੀਕਨ ਸਕੂਲਾਂ 'ਚ ਹੁੰਦਾ, ਤੇ ਹੁਣ ਸੰਗਤ 'ਚੋਂ ਪਤਾ ਨਹੀਂ ਕਿਹੜੇ ਉਹ ਲੋਕ ਨੇ ਜਿਹੜੇ ਆਉਂਦੇ ਨੇ, ਕੋਈ ਪੈਨ ਚੱਕ ਕੇ ਲੈ ਗਿਆ, ਕੋਈ ਮਾਰਕਰ ਲੈ ਗਿਆ, ਕੋਈ ਕਿਸੇ ਦੀ ਚੀਜ਼ ਮਿਸਪਲੇਸ ਕਰ ਗਿਆ, ਉਹ ਵੀ ਸਾਡੇ 'ਚੋਂ ਹੀ ਨੇ, ਹੈ ਨਾ। ਇਹ ਮਤਲਬ ਇਹ ਸਾਡੇ ਸੀਰੀਅਸ ਇਸ਼ੂਜ਼ ਨੇ, ਹੈ ਨਾ। ਸਾਡੇ ਲੋਕ ਚੰਗੇ ਵੀ ਬਹੁਤ ਨੇ, ਪਰ ਸਾਡੇ ਵਿੱਚ ਕੋਈ ਮਤਲਬ ਕਹਿ ਲਓ ਵੀ ਬੈਡ ਐਪਲਸ ਵੀ ਹੈਗੇ ਨੇ, ਹੈ ਨਾ। ਬਟ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਇਹਨਾਂ ਨੇ ਨੈਗੇਟਿਵਿਟੀ ਵੀ ਆਈ ਆ ਬਹੁਤ, ਹੈ ਨਾ। ਜਿਹੜੇ ਕਈ ਲੈਗ ਪੁੱਲਰ ਹੁੰਦੇ ਜਾਂ ਜਿਨ੍ਹਾਂ ਨੇ ਨੈਗੇਟਿਵ ਥਾਟ ਹੀ ਹਰ ਵੇਲੇ ਦੇਣਾ, ਉਹ ਵੀ ਬਹੁਤ ਨੇ, ਉਹ 'ਚ ਕੋਈ ਕਸਰ ਨਹੀਂ ਗੀ। ਬਟ ਵਾਹਿਗੁਰੂ ਦਾ ਸ਼ੁਕਰ ਆ ਵੀ ਇਹਨਾਂ ਨੇ ਪੋਜ਼ਿਟਿਵ ਆਪਣਾ ਜਿਹੜਾ ਥਾਟ ਆ ਇਹਨੂੰ ਪੋਜ਼ਿਟਿਵ ਨੂੰ ਜ਼ਿਆਦਾ ਪੁੱਛ ਕੀਤਾ, ਜਾਂ ਉਹਨੇ ਇਹਨਾਂ 'ਤੇ ਆਸਰਾ ਕੀਤਾ ਤੇ ਇਹਨਾਂ ਨੇ ਰੱਖਿਆ। ਬਾਕੀ ਜਿਹੜੀ ਕਮੇਟੀ ਆ ਉਹ ਆਪਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਆ, ਉਹ ਆਪਣੇ ਤੌਰ 'ਤੇ ਇਕੱਲਾ ਗੁਰੂ ਘਰ ਤੋਂ ਬਾਹਰ ਜਾ ਕੇ ਵੀ ਨਿੱਜੀ ਤੌਰ ਤੇ ਵੀ ਸਾਰੇ ਅਸੀਂ ਇਹਨਾਂ ਦਾ ਜਿੰਨੇ ਜੋਗੇ ਹਾਂ ਸਾਥ ਦੇ ਰਹੇ ਹਾਂ, ਕਿਉਂਕਿ ਗੁਰੂ ਘਰ ਦਾ ਤੇ ਚਲੋ ਸੰਗਤ ਦਾ ਸਾਂਝਾ ਵਾ, ਉਸ ਤੋਂ ਬਾਹਰ ਅਸੀਂ ਨਿੱਜੀ ਤੌਰ ਤੇ ਵੀ ਜਿੰਨੇ ਜੋਗੇ ਹਾਂ ਨਾਲ ਖੜੇ ਹਾਂ। ਬਾਹਰ ਅਸੀਂ ਅੱਜ ਵੀ ਜਿਹੜੇ ਤੁਹਾਡੇ ਰੇਡੀਓ ਸੁਣ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਇਹ ਇਕੱਲਾ ਗੁਰਦੁਆਰੇ ਦੀ ਕਮੇਟੀ ਦਾ ਜਾਂ ਸਕੂਲ ਦੀ ਮੈਨੇਜਮੈਂਟ ਦਾ ਜਾਂ ਸਕੂਲ ਦੀ ਕਾਰਪੋਰੇਸ਼ਨ ਦਾ ਸਕੂਲ ਨਹੀਂ ਗਾ, ਇਹ ਆਪਣੀ ਸਿੱਖ ਸੰਗਤ ਦਾ ਇੱਕ ਇੰਸਟੀਚਿਊਟ ਬਣਿਆ। ਪਿਛਲੇ ਸਿੱਖ ਬੇਕਰਸਫੀਲਡ ਦੇ ਵਿੱਚ ਜਿਹੜੀ ਜ਼ਿਆਦਾ ਪਹਿਲੀ ਮਾਈਗ੍ਰੇਸ਼ਨ ਜਿਵੇਂ ਕੁਝ ਫੈਮਲੀਆਂ 5-6 ਉਹ 1971-72 ਤੋਂ ਇੱਥੇ ਰਹੇ ਨੇ। ਪਹਿਲਾ ਗੁਰਦੁਆਰਾ ਆਲਮੋਸਟ ਘਰਾਂ 'ਚ ਜਿਹੜੇ ਅਖੰਡ ਪਾਠ ਸਾਹਿਬ ਕਰਕੇ 80 'ਚ ਸ਼ੁਰੂ ਹੋਏ ਨੇ ਬੇਕਰਸਫੀਲਡ 'ਚ। ਅੱਜ ਇੰਨੇ ਸਾਲ ਲੰਘ ਜਾਣ ਦੇ ਬਾਵਜੂਦ ਪਹਿਲੀ ਵਾਰੀ ਸਾਨੂੰ ਕੋਈ ਪ੍ਰੋਪਰ ਸਕੂਲ ਸਾਡੇ ਬੱਚਿਆਂ ਦੀ ਐਜੂਕੇਸ਼ਨ ਨੂੰ ਧਿਆਨ 'ਚ ਰੱਖ ਕੇ ਕੋਈ ਸਟਰਕਚਰ ਬਣਿਆ, ਤੇ ਇਹ ਇਕੱਲਾ ਗੁਰੂ ਘਰ ਦਾ ਜਾਂ ਮੈਨੇਜਮੈਂਟ ਦਾ ਜਾਂ ਸਕੂਲ ਦੀ ਮੈਨੇਜਮੈਂਟ ਦਾ ਜਾਂ ਟੀਚਰਾਂ ਦਾ ਜਾਂ ਵੋਲੰਟੀਅਰਾਂ ਦਾ ਨਾਂ ਤੇ ਇਹ ਪਲੇਸ ਆ, ਨਾ ਸਾਡੇ ਇਕੱਲਿਆਂ ਦੀ ਜ਼ਿੰਮੇਵਾਰੀ ਆ। ਕਮੇਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਐਡਮਿਨਿਸਟ੍ਰੇਸ਼ਨ ਆਉਂਦੀ ਜਾਂਦੀ ਰਹਿਣੀ, ਇਹ ਇੱਥੇ ਰਹਿਣੀਆਂ ਬਿਲਕੁਲ। ਤੇ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਸਕੂਲ ਨੂੰ ਆਪਣਾ ਸਮਝ ਕੇ ਇੱਥੇ ਆਉਣ, ਯੋਗਦਾਨ ਵੀ ਪਾਉਣ। ਅਸੀਂ ਇਹ ਕਹਿੰਦੇ ਹਾਂ ਜਿਹੜਾ ਪੋਜ਼ਿਟਿਵ ਕ੍ਰਿਟਿਸਿਜ਼ਮ ਆ ਉਹਦੇ 'ਚ ਕੋਈ ਮਾੜਾ ਨਹੀਂ, ਅਸੀਂ ਮਨਾ ਵੀ ਨਹੀਂ ਕਰਦੇ। ਉਹ ਝੋਲੀ ਅੱਡ ਕੇ ਗੁਰਦੁਆਰੇ ਦੀ ਕਮੇਟੀ ਵੀ ਸਕੂਲ ਦੀ ਮੈਨੇਜਮੈਂਟ ਵੀ ਅਸੀਂ ਸੁਣਨ ਨੂੰ ਤਿਆਰ ਆ, ਉਹਨੂੰ ਕਰੈਕਸ਼ਨ ਕਰਨ ਨੂੰ ਤਿਆਰ ਆ, ਪਰ ਉਹਦੇ ਲਈ ਅਸੀਂ ਕਹਿੰਦੇ ਪੋਜ਼ਿਟਿਵ ਕ੍ਰਿਟਿਸਿਜ਼ਮ ਵੀ ਕਰੋ, ਪਰ ਪੋਜ਼ਿਟਿਵ ਨਾਲ ਕਰਨ ਦੀ ਇਹਨੂੰ ਆਪਣਾ ਸਮਝੋ, ਇਹਨੂੰ ਹੋਰ ਜ਼ਿਆਦਾ ਯੋਗਦਾਨ ਦਿਓ ਤਾਂ ਕਿ ਇੱਥੇ ਜਿਹੜੇ ਬੱਚੇ ਆਉਣ ਹਰ ਸਾਲ ਇਹਨਾਂ ਦੀ ਗਿਣਤੀ ਵੱਧਦੀ ਰਹੇ। ਜਿਹੜੀ ਇੱਥੋਂ ਫੁਲਵਾੜੀ ਤਿਆਰ ਹੋਵੇ ਇਹ ਸਾਡੇ ਧਰਮ ਨੂੰ, ਸਾਡੀ ਸਿੱਖੀ ਨੂੰ,
ਸਾਡੀ ਭਾਸ਼ਾ ਨੂੰ, ਸਾਡੇ ਕਲਚਰ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਣ, ਹੋਰਨਾਂ ਸ਼ਹਿਰਾਂ 'ਚ ਲੈ ਕੇ ਜਾਣ। ਕਿਉਂਕਿ ਜੇ ਸਾਡੇ ਕੋਲੇ ਯੰਗ ਬੱਚੇ, ਇੱਥੇ ਦੇ ਬੋਰਨ ਬੱਚੇ, ਉਹਨਾਂ ਨੂੰ ਲੈਂਗੁਏਜ ਆਪ ਨਹੀਂ ਆਉਂਦੀ ਹੋਊਗੀ ਤੇ ਅੱਗੇ ਆਪਣੇ ਬੱਚਿਆਂ ਨੂੰ ਜਾਂ ਕਿਵੇਂ ਟੀਚਰ ਕਿਵੇਂ ਬਣਨਗੇ। ਸੋ ਠੀਕ ਆ, ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਆ, ਇੰਟਰਨੈਟ ਇਹ ਉਹ ਸਾਰਾ ਕੁਝ ਹੈਗਾ, ਬਟ ਸਟਿਲ ਜਿਹੜਾ ਮਾਹੌਲ ਹੁੰਦਾ ਉਹ ਸਕੂਲ 'ਚ ਆਣ ਕੇ ਹੀ ਬਣਦਾ। ਇੰਟਰੈਕਸ਼ਨ ਹੋਣੀ ਜਿੱਦਾਂ ਉਹ ਬਹੁਤ ਜ਼ਰੂਰੀ ਆ। ਆਪਾਂ ਕੋਵਿਡ ਦੇ ਵਿੱਚ ਦੇਖਿਆ ਹੀ ਆ, ਬੱਚੇ ਘਰੇ ਬਹਿ ਕੇ ਉਹਨਾਂ ਨਹੀਂ ਪੜ੍ਹ ਸਕਦੇ ਜਿਹੜਾ ਸਕੂਲ ਦੇ ਵਿੱਚ ਜਾ ਕੇ ਜਿਹੜਾ ਉਹ ਪੜ੍ਹ ਸਕਦੇ ਆ। ਸੋ ਇਹ ਬਹੁਤ ਵਧੀਆ ਉਪਰਾਲਾ, ਧੰਨਵਾਦ ਤੁਹਾਡਾ, ਮਿਹਰਬਾਨੀ। ਜਿਹੜੀ ਅਸੀਂ ਪ੍ਰਬੰਧਕ ਕਮੇਟੀ ਦਾ ਵੀ ਕਰਦੇ, ਉਹਨਾਂ ਨੇ ਵਧੀਆ ਕੀਤਾ ਆ। ਕੁਝ ਵੋਲੰਟੀਅਰ ਵੀ ਆਪਣੇ ਨਾਲ ਨੇ, ਜਿੱਦਾਂ ਇਹਨਾਂ ਨੇ ਗੁਰਿੰਦਰ ਸਿੰਘ ਹੁਣਾਂ ਨੇ ਦੱਸਿਆ ਵੀ ਵੋਲੰਟੀਅਰ ਦਾ ਮਤਲਬ ਹੀ ਆ ਵੀ ਸੇਵਾਦਾਰ। ਸੋ ਵੀਰ ਜੀ ਆਓ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਨਰਦੀਪ ਸਿੰਘ। ਸੋ ਨਰਦੀਪ ਸਿੰਘ ਜੀ, ਤੁਸੀਂ ਕਦੋਂ ਤੋਂ ਜੁੜ ਚੁੱਕੇ ਆ ਇਸ ਸਕੂਲ ਦੇ ਨਾਲ? ਮੈਂ ਪਿਛਲੇ 3-4 ਮਹੀਨਿਆਂ ਤੋਂ ਜੁੜਿਆ ਹੋਇਆ ਹੈਗਾ ਤੇ ਗੁਰਦੁਆਰਾ ਸਾਹਿਬ ਆਉਂਦੇ ਸੀ ਤਾਂ ਇਹਨਾਂ ਦੀ ਟੀਮ ਦਾ ਇਹ ਉਪਰਾਲਾ ਦੇਖ ਕੇ ਬੜਾ ਮਨ ਨੂੰ ਲੱਗਿਆ ਕਿ ਇਹਨਾਂ ਨਾਲ ਜੁੜੀਏ। ਤੇ ਇਹਨਾਂ ਦੀ ਪੂਰੀ ਟੀਮ ਦੀ ਇੱਕ ਸਿਫਤ ਇਹ ਵੀ ਆ ਕਿ ਬੜੇ ਪਿਆਰ ਨਾਲ ਇਹ ਤੁਹਾਨੂੰ ਟੀਮ ਦਾ ਇੱਕ ਮੈਂਬਰ ਬਣਾ ਲੈਂਦੇ ਆ। ਤੁਸੀਂ ਇਹ ਨਹੀਂ ਲੱਗਦੇ ਕਿ ਤੁਸੀਂ ਅੱਜ ਜੁਆਇਨ ਕੀਤਾ ਜਾਂ ਇਹ ਕੀਤਾ। ਸੋ ਬੜੇ ਪਿਆਰ ਨਾਲ ਇਹ ਤੁਹਾਨੂੰ ਵਿੱਚ ਇਨਵੋਲਵ ਕਰਦੇ ਆ, ਰਿਕੋਗਨਾਈਜ਼ ਕਰਦੇ ਆ, ਤਾਂ ਉਹ ਤੁਹਾਡਾ ਉਤਸ਼ਾਹ ਹੋਰ ਵੱਧਦਾ ਰਹਿੰਦਾ ਕਿ ਆਪਾਂ ਵੀ ਵਿੱਚ ਹਿੱਸਾ ਪਾਈਏ। ਤੇ ਇਹ ਉਪਰਾਲਾ ਹੀ ਇੱਦਾਂ ਦਾ ਜਿਹਦੇ ਵਿੱਚ ਕਿ ਕੋਈ ਦੋ ਰਾਏ ਨਹੀਂ ਗੀ ਕਿ ਹਰ ਕਮਿਊਨਿਟੀ ਦੇ ਹਰ ਮੈਂਬਰ ਨੂੰ, ਜਿੱਦਾਂ ਭਾਜੀ ਨੇ ਮੈਂਸ਼ਨ ਕੀਤਾ, ਕਿ ਆਪ ਹੀ ਬਿਨਾਂ ਕਹੇ ਤੋਂ ਹੀ ਅੱਗੇ ਆਓ ਕਿ ਭਾਈ ਆ ਕੇ ਸੇਵਾ ਲਓ। ਤੇ ਇਹਨੂੰ ਆਪਾਂ ਜਿੰਨਾ ਸਾਰੇ ਮਿਲ ਕੇ ਲੈ ਕੇ ਚੱਲਾਂਗੇ ਉਨਾ ਹੀ ਇਹਨੇ ਅੱਗੇ ਜਾਣਾ। ਤੇ ਜਿੱਦਾਂ ਭਾਜੀ ਨੇ ਕਿਹਾ, ਇਹ ਫੁਲਵਾੜੀ ਆਪਾਂ ਬਹੁਤ ਸੋਹਣੀ ਸਿਰਜ ਰਹੇ ਹਾਂ ਤੇ ਇਹਨੇ ਅੱਗੇ ਜਾ ਕੇ ਬਹੁਤ ਸੋਹਣੇ ਬੂਟੇ ਦੇਣੇ ਨੇ ਤੇ ਆਪਣੀ ਪੰਜਾਬੀ ਲੈਂਗੁਏਜ ਨੂੰ ਅੱਗੇ ਵਧਾਉਣਾ। ਸੋ ਇਹ ਵੀ ਦੱਸੋ ਵੀ ਰਾਈਟ ਨਾਓ ਕਿੰਨੇ ਕੁ ਹੋਰ ਵੋਲੰਟੀਅਰ ਤੁਹਾਡੇ ਨਾਲ ਇਦਾਂ ਹੀ ਜਿਹੜੇ ਉਹ ਸੇਵਾ ਦੇ ਵਿੱਚ ਲੱਗੇ ਹੁੰਦੇ ਆ? ਵੋਲੰਟੀਅਰਸ ਸਾਡੀ 10 ਤੋਂ ਲੈ ਕੇ 12 ਤਾਂ ਜਿਹੜੇ ਹੈਗੇ ਨੇ, ਜਿਹੜੇ ਕਿ ਰੈਗੂਲਰ ਨੇ। ਬਾਕੀ ਜਦ ਵੀ ਸੇਵਾ, ਹੁਣ ਜਿਵੇਂ ਕੰਸਟਰਕਸ਼ਨ ਚੱਲਦੀ ਸੀਗੀ, ਗੁਰਦੁਆਰਾ ਸਾਹਿਬ ਜੋ ਵੀ ਆਉਂਦੇ ਨੇ, ਸੇਵਾਦਾਰ ਆਉਂਦੇ ਨੇ, ਜਦੋਂ ਵੀ ਸਾਨੂੰ ਲੋੜ ਪੈਂਦੀ ਆ, ਹਰ ਕੋਈ ਤਕਰੀਬਨ ਬੇਕਰਫੀਲਡ ਦੀ ਇਹ ਸੰਗਤ ਦੀ ਇੱਕ ਸਿਫਤ ਵੀ ਆ ਵੀ ਹਰ ਕੋਈ ਤਿਆਰ ਹੀ ਰਹਿੰਦਾ। ਅੱਧੇ ਬੋਲ ਤੇ ਕਦੇ ਸਾਨੂੰ ਕੋਈ ਸਮਾਨ ਲੈਣ ਜਾਣ ਦੇ ਲਈ ਪਿਕਅਪ ਟਰੱਕ ਚਾਹੀਦਾ ਸੀ ਤਾਂ ਸਾਨੂੰ 2-2 3-3 ਵੀ ਲੈ ਜਾਓ ਭਾਜੀ, ਹਾਂਜੀ ਜੀ। ਤੇ ਜਾਣੀ ਕਦੇ ਕੋਈ ਸਮਾਨ ਚੱਕ ਕੇ ਰੱਖਣਾ ਕਰਨਾ, ਅੱਜ ਵੀ, ਸਵੇਰੇ ਵੀ, ਕੱਲ ਵੀ, ਸ਼ਾਮ ਨੂੰ ਵੀ। ਉਹਨਾਂ ਦੇ ਵੀ ਬਹੁਤ ਅਸੀਂ, ਉਹ ਕਹਿੰਦੇ ਆ ਵੀ ਜਿੱਦਾਂ ਉਹਨਾਂ ਦੇ ਨਾਮ ਨਾਲ ਨਹੀਂ ਲੱਗਿਆ ਕਿ ਉਹ ਕਿੰਨੀ ਉਹਨਾਂ ਨੇ ਸੇਵਾ ਪਾਈ, ਪਰ ਤਕਰੀਬਨ ਜਿਹਨੂੰ ਵੀ ਆਖਿਆ ਗਿਆ ਉਹਨੇ ਵਲੰਟੀਅਰ, ਇਹਦਾ ਵਲੰਟੀਅਰ ਸੇਵਾ ਜ਼ਰੂਰ ਪਾਈ ਆ। ਤੇ ਅੱਗੇ ਆਪ ਆ ਕੇ ਲੋਕ ਹਰ ਕੋਈ ਜੋ ਵੀ ਗੁਰਦੁਆਰੇ ਆਉਂਦਾ ਉਹ ਤਿਆਰ ਰਹਿੰਦਾ ਸੇਵਾ ਸਕੂਲ ਦੇ ਵਿੱਚ ਪਾਉਣ ਦੇ ਲਈ। ਬਹੁਤ ਬਹੁਤ ਧੰਨਵਾਦ ਵੀਰ ਜੀ। ਸੋ ਹਰਪਿੰਦਰ ਜੀ, ਹੁਣ ਦੱਸੋ ਵੀ ਰਾਈਟ ਨਾਓ ਸਕੂਲ ਦੇ ਵਿੱਚ ਵਿਦਿਆਰਥੀ ਕਿੰਨੇ ਕੁ ਨੇ, ਕਿੰਨੇ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ, ਕੀ ਟਾਈਮਿੰਗ ਹੋਇਆ ਕਰਨੀ ਆ ਸਕੂਲ ਦੀ? ਹਾਂਜੀ, ਹੁਣ ਤਕਰੀਬਨ 260-70 ਮੇਬੀ 280 ਦੇ ਨੇੜੇ ਬੱਚੇ ਇਨਰੋਲ ਹੋ ਗਏ ਆ। ਇਹ ਬੱਚੇ ਹੈਗੇ ਇਨਰੋਲ ਹੋਏ ਜਿਹੜੇ ਪਿਛਲੇ ਸਾਲ ਹੋਏ ਸੀਗੇ ਇਸ ਸਾਲ ਮਈ ਵਿੱਚ ਇਨਰੋਲ ਹੋਏ ਸੀਗੇ। ਉਹ ਨੋਰਮਲ ਕਲਾਸਾਂ ਸ਼ੁਰੂ ਹੋਣੀਆਂ ਅਗਸਤ ਵਿੱਚ, ਅਗਸਤ 22 ਨੂੰ, ਠੀਕ ਹੈ। ਸੋ ਤਕਰੀਬਨ ਪਿਛਲੇ ਸਾਲ 350 ਬੱਚੇ ਹੋਏ ਸੀਗੇ, ਐਤਕੀ 270-80 ਬੱਚੇ ਆਲਰੇਡੀ ਮਈ ਵਿੱਚ ਇਨਰੋਲ ਹੋ ਗਏ ਸੀ ਨਵੇਂ ਸਕੂਲ ਵਾਸਤੇ। ਬਾਕੀ ਜਿਹੜੇ ਲਾਸਟ ਮੂਮੈਂਟ ਤੇ ਆਪਣੇ ਪੰਜਾਬੀ ਚ ਅਕਸਰ ਇਦਾਂ ਹੀ ਕਰਦੇ ਉਹ। ਬਾਕੀ ਆਪਾਂ ਸਕੂਲ ਦੀ ਟੀਮ ਆਪਾਂ ਵੈਰੀ ਪ੍ਰੋਐਕਟਿਵ, ਪਹਿਲੋਂ ਫਿਊਚਰ ਪਲਾਨ ਹੀ ਕਰਦੇ। ਜਿਹੜੇ ਆਪਾਂ ਇਨ ਕਮਿਊਨਿਟੀ ਐਜ਼ ਜਨਰਲ ਆਪਾਂ ਹੈਗੇ, ਲਾਸਟ ਮਿੰਟ ਸਕੂਲ ਚੱਲ ਪਿਆ, ਹੁਣ ਜਾ ਕੇ ਇਨਰੋਲ ਕਰੀਏ। ਸੋ ਆਪਾਂ ਚਾਹੁੰਦੇ ਸੀ ਜਿੰਨੀ ਐਡਵਾਂਸ ਪਲਾਨਿੰਗ। ਬਾਕੀ ਇਹ ਵੀ ਆ, ਜਿਹੜਾ ਲੇਟ ਵੀ ਇਨਰੋਲ ਕਰੂ ਉਹਨੂੰ ਲੇਟ ਫੀ ਵੀ ਆ। ਸੋ ਬਿਕਾਜ਼ ਉਹਨਾਂ ਜਿੰਨਾ ਲੇਟ ਕਰੂ ਉਹਨਾਂ ਸਾਡੇ ਤੇ ਬਰਡਨ ਜ਼ਿਆਦਾ ਬਣਦਾ। ਹੁਣ ਜਿਹੜਾ ਮਈ ਦਾ ਡਾਟਾ ਆ ਜਾਂਦੇ ਆ ਬਹੁਤ ਪਲਾਨ। ਹਾਂਜੀ ਹਾਂਜੀ, ਸੋ ਉਹਦੇ ਵਾਸਤੇ। ਸੋ ਕੁਝ ਟੀਚਰ ਵੀ ਆਪਣੇ ਨਾਲ ਹਨ ਤੇ ਹਾਂਜੀ, ਆਜੋ ਭੈਣ ਜੀ, ਆਜੋ ਜੀ, ਆਜੋ। ਹਾਂਜੀ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ, ਗੁਰਵੀਰ ਸਿੰਘ ਸਿੱਧੂ ਜੀ। ਸੋ ਗੁਰਵੀਰ, ਤੁਸੀਂ ਇੱਥੇ ਕਿੱਦਾਂ ਹੈਲਪ ਕਰ ਰਹੇ ਹੋ? ਹਰਪਿੰਦਰ ਭਾਜੀ ਨੇ ਇੱਕ ਵਧੀਆ ਜੀ ਇੰਟਰਨਸ਼ਿਪ ਸ਼ੁਰੂ ਕੀਤੀ ਹੈ। ਜਿਹੜੇ ਅਸੀਂ ਇੱਥੇ ਕਾਲਜ ਸਟੂਡੈਂਟ ਪੜ੍ਹਦੇ ਹਾਂ ਬੇਕਰਸਫੀਲਡ ਕੈਲੀਫੋਰਨੀਆ ਵਿੱਚ, ਅਸੀਂ ਇੱਥੇ ਐਡਮਿਨ ਟੀਮ ਦੀ ਹੈਲਪ ਕਰਦੇ ਹਾਂ। ਜਿਹੜੇ ਐਡਮਿਨ ਦੇ ਜੌਬਸ ਆ, ਵੀਡੀਓਜ਼ ਬਣਾਉਣੀਆਂ, ਨਿਆਣਿਆਂ ਦੇ ਕਲਾਸਿਸ ਸੈੱਟ ਕਰਨੇ, ਇਹ ਸਾਰੇ ਕੰਮ ਸਾਡੇ ਤੇ। ਫਿਰ ਸੋਸ਼ਲ ਮੀਡੀਆ ਦਾ ਤੁਸੀਂ ਦੇਖ ਰਹੇ ਇਹਨਾਂ ਦਾ? ਜੀ ਹਾਂਜੀ, ਚਲੋ ਵਧੀਆ ਆ। ਤੇ ਭੈਣ ਜੀ, ਤੁਸੀਂ ਐਡਮਿਨ ਦੇ ਵਿੱਚ ਆ? ਐਡਮਿਨਿਸਟ੍ਰੇਸ਼ਨ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਨਦੀਪ ਗਿੱਲ ਆ। ਸ਼ੁਰੂਆਤ ਤਾਂ ਮੇਰੀ ਐਜ਼ ਅ ਟੀਚਰ ਹੀ ਹੋਈ ਸੀਗੀ ਇੱਥੇ, ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਐਡਮਿਨ ਟੀਮ 'ਚ ਜੁੜ ਗਈ ਐਂਡ ਆਮ ਵੈਰੀ ਹੈਪੀ। ਮੈਨੂੰ ਵੀ ਸਿੱਖਣ ਨੂੰ ਬਹੁਤ ਕੁਛ ਮਿਲਿਆ ਇੱਥੇ। ਜਿਵੇਂ ਕਹਿੰਦੇ ਨੇ ਸੰਜੋਗਾਂ ਦੀ ਗੱਲ ਹੁੰਦੀ ਹੈ, ਹੈ ਨਾ। ਮੈਂ 2-3 ਸਾਲ ਪਹਿਲਾਂ ਡਿਫਰੈਂਟ ਗੁਰਦੁਆਰੇ ਗਈ ਸੀਗੀ ਟੂ ਮੇਕ ਸ਼ੋਰ ਵੀ, ਹੈ ਨਾ, ਵੀ ਆਪਾਂ ਪ੍ਰਮੋਟ ਕਰੀਏ ਪੰਜਾਬੀ ਸਕੂਲ। ਮੈਂ ਵਿਲਸਨ ਵੀ ਗਈ, ਬਾਬਾ ਦੀਪ ਗੁਰਦੁਆਰੇ ਵੀ ਗਈ, ਪਰ ਕਿਵੇਂ ਨਾ ਕਿਵੇਂ, ਹੈ ਨਾ, ਉੱਥੇ ਸੰਜੋਗ ਨਹੀਂ ਬਣਿਆ, ਹੈ ਨਾ। ਮੈਂ ਪੇਪਰ ਵੀ ਦੇ ਕੇ ਆਈ ਪਰ ਉਹ ਕਨੈਕਸ਼ਨ ਨਹੀਂ ਮਿਲਿਆ। ਅਤੇ ਇੱਥੇ ਇੱਕ ਦਿਨ ਮੈਂ ਮੱਥਾ ਟੇਕਣ ਆਈ ਸੀਗੀ ਅਤੇ
ਮੈਂ ਭਾਜੀ ਹੋਣਾ ਦਾ ਟੇਬਲ ਦੇਖਿਆ ਸੀ, ਐਂਡ ਆਈ ਵਾਸ ਲਾਈਕ ਓ ਵਾਓ, ਬਹੁਤ ਵਧੀਆ ਓਪਰਚੁਨਿਟੀ ਹੈ ਵੀ ਮੈਂ ਸ਼ੁਰੂ ਤੋਂ ਬਹੁਤ ਇਹ ਕਰਨਾ ਚਾਹੁੰਦੀ ਸੀ। ਮੈਂ ਇਨਵੋਲਵ ਵੀ ਬਹੁਤ ਸੀਗੀ ਵੈਨ ਆਈ ਵਾਸ ਗੋਇੰਗ ਟੂ ਸਕੂਲ। ਅਤੇ ਜਿਵੇਂ ਮੈਂ ਕਿਹਾ ਲਾਈਕ ਵਾਹਿਗੁਰੂ ਦੀ ਮਿਹਰ ਨਾਲ ਮੈਂ ਇੱਥੇ ਜੁੜ ਗਈ ਅਤੇ ਮੇਰਾ ਜਿੰਨਾ ਜੀ ਲੱਗਿਆ ਆਈ ਰੀਅਲੀ ਇੰਜੋਏ ਕਮਿੰਗ ਹੇਅਰ ਐਂਡ ਡੂਇੰਗ ਸੇਵਾ। ਮੇਰੇ ਬੱਚੇ ਵੀ ਇੱਥੇ ਜੁੜੇ ਹੋਏ ਨੇ ਇਹ ਵੀ ਟੇਬਲ ਕੁਰਸੀਆਂ ਚੱਕਦੇ ਰਹਿੰਦੇ ਨੇ ਇੱਥੇ ਹੈਲਪ ਕਰਨ ਲਈ। ਐਂਡ ਆਪਾਂ ਚਲੋ ਜਾਂਦੇ ਐਜ਼ ਅ ਫੈਮਿਲੀ ਬਹੁਤ ਥਾਵਾਂ 'ਤੇ ਜਾਂਦੇ ਚਲੋ ਪਾਰਕ ਚੱਲੀਏ ਵਗੈਰਾ। ਮੇਰੇ ਬੱਚੇ ਖੁਦ ਕਹਿੰਦੇ ਵੀ ਸੰਡੇ ਆ ਕੇ ਇੱਥੇ ਸੇਵਾ ਕਰੀਏ। ਸੋ ਮੈਂ ਬਹੁਤ ਧੰਨਵਾਦੀ ਹਾਂ ਸਪੈਸ਼ਲੀ ਆਪਣੀ ਸੰਗਤ ਦਾ, ਬਿਕਾਜ਼ ਸੰਗਤ ਦਾ ਬਹੁਤ ਹੀ ਹੱਥ ਆ ਇੱਥੇ ਸਕੂਲ ਦੇ ਵਿੱਚ। ਐਂਡ ਐਜ਼ ਅ ਕਮਿਊਨਿਟੀ ਤੁਹਾਨੂੰ ਪਤਾ ਆਪਣੀ ਕਮਿਊਨਿਟੀ ਜੁੜਦੀ ਘੱਟ ਆ, ਆਪਦਾ ਜ਼ਿਆਦਾ ਕਰਦੀ ਆ, ਪਰ ਬਹੁਤ ਕਮਿਊਨਿਟੀ ਨੇ ਇੱਥੇ ਸੰਯੋਗ ਦਿੱਤਾ ਟੂ ਕਮ ਟੂਗੇਦਰ ਕਲੈਕਟਿਵਲੀ ਐਂਡ ਹੈਲਪ ਦ ਸਕੂਲ। ਆਪਣੇ ਨਾਲ ਟੀਚਰ ਵੀ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਕਰਮਜੀਤ ਕੌਰ ਸਮਰਾ ਤੇ ਮੈਂ ਸ਼ੁਰੂ ਤੋਂ ਹੀ ਜਿਸ ਦਿਨ ਦਾ ਸਕੂਲ ਓਪਨ ਹੋਇਆ ਉਸ ਦਿਨ ਸਕੂਲ ਦੇ ਨਾਲ ਹੀ ਆ ਰਹੀ ਹਾਂ। ਮੈਨੂੰ ਬ੍ਰਦਰ ਹਰਪਿੰਦਰ ਜੀ ਨੇ ਅਪਰੋਚ ਕੀਤਾ ਸੀ। ਮੈਨੂੰ ਗੁਰੂ ਪਾਤਸ਼ਾਹ ਦੀ ਬਹੁਤ ਮਿਹਰ ਮਹਿਸੂਸ ਹੋਈ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ, ਬੱਚਿਆਂ ਨੂੰ ਗੁਰਮੁਖੀ ਸੁੱਚੀ ਭਾਸ਼ਾ ਸਿਖਾਉਣ ਦਾ ਮੌਕਾ ਮਿਲਿਆ। ਅਤੇ ਉਸ ਕਰਕੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ, ਸਾਨੂੰ ਆਪਦੀ ਭਾਸ਼ਾ ਨਾਲ ਜੁੜਨਾ ਪਊਗਾ। ਸੋ ਉਸ ਕਰਕੇ ਗੁਰੂ ਅੰਗਦ ਦਰਬਾਰ ਨੂੰ ਇਹ ਸੇਵਾ ਪਰਮਾਤਮਾ ਵੱਲੋਂ ਦਿੱਤੀ ਗਈ ਹੈ। ਕਿਉਂਕਿ ਗੁਰੂ ਅੰਗਦ ਜੀ ਨੇ ਹੀ ਗੁਰਮੁਖੀ ਲਿਪੀ ਨੂੰ ਸੀਕਵੈਂਸ ਦੇ ਵਿੱਚ ਲਿਖਿਆ ਸੀ। ਉਸ ਕਰਕੇ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਇਹ ਪਰਮਾਤਮਾ ਦਾ ਡਿਵਾਈਨ ਆਰਡਰ ਹੈ। ਸੋ ਮੈਨੂੰ ਵੀ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ। ਸਾਡੀ ਪੰਜਾਬੀ ਕਮਿਊਨਿਟੀ ਦੀ ਇਹ ਅਰਜੈਂਟ ਨੀਡ ਅੱਜ ਦੇ ਸਮੇਂ ਦੀ ਇਹ ਆਵਾਜ਼ ਹੈ ਕਿ ਸਾਨੂੰ ਗੁਰਬਾਣੀ ਦਾ ਲੰਗਰ, ਗੁਰਮੁਖੀ ਦਾ ਲੰਗਰ, ਭਾਸ਼ਾ ਦਾ ਲੰਗਰ, ਬਾਕੀਆਂ ਲੰਗਰਾਂ ਨੂੰ ਸੈਕੰਡਰੀ ਰੱਖ ਕੇ ਇਸ ਐਜੂਕੇਸ਼ਨ ਦਾ ਲੰਗਰ, ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਲੰਗਰ ਅਰਜੈਂਟ ਲੋੜ ਹੈ। ਅੱਜ ਸਮੇਂ ਦੀ ਆਵਾਜ਼ ਹੈ, ਜੋ ਆਵਾਜ਼ ਦੇ ਵਿੱਚ ਮੈਨੂੰ ਇੰਝ ਲੱਗਦਾ ਕਿ ਗੁਰੂ ਪਾਤਸ਼ਾਹ ਦੀ ਬਹੁਤ ਮਿਹਰ ਹੈ ਕਿ ਮੈਨੂੰ ਵੀ ਆਪਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਸੋ ਇੰਨੀਆਂ ਗੱਲਾਂ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਬਿਲਕੁਲ। ਸੋ ਜਿੱਦਾਂ ਆਪਾਂ ਦੇਖ ਰਹੇ ਹਾਂ, ਆਪਾਂ ਸਾਰੇ ਪ੍ਰਬੰਧਕਾਂ ਦੇ ਨਾਲ, ਸੇਵਾਦਾਰਾਂ, ਵੋਲੰਟੀਅਰਸ ਦੇ ਨਾਲ ਗੱਲ ਕਰ ਰਹੇ ਹਾਂ। ਕੁਝ ਗੱਲਾਂ ਹੋਰ ਹਰਪਿੰਦਰ ਦੇ ਨਾਲ, ਫਿਰ ਸਾਡੀ ਜਿਹੜੀ ਟੀਮ ਦੇ ਇੱਕ ਹੋਰ ਮੈਂਬਰ ਜਿਹੜੇ ਰੀਸੈਂਟਲੀ ਹੁਣੇ ਪਾਕਿਸਤਾਨ ਤੋਂ ਆਪਣੇ ਨਾਲ ਆ ਕੇ ਜੁੜੇ ਮਸੂਦ ਮੱਲੀ ਜੀ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਹਰਪਿੰਦਰ, ਸਕੂਲ ਦਾ ਜਿਹੜਾ ਸਿਲੇਬਸ ਆ, ਕਰਿਕੂਲਮ ਆ, ਉਹਨੂੰ ਲੈ ਕੇ ਕਿੱਦਾਂ ਆ, ਕਿੰਨੀਆਂ ਕਲਾਸਾਂ ਆ, ਕਿੱਦਾਂ ਗ੍ਰੇਡ ਸਿਸਟਮ ਆ, ਕਿੱਦਾਂ ਆ, ਉਹਦੇ ਬਾਰੇ ਵੀ ਥੋੜ੍ਹਾ ਦੱਸੋ। ਹਾਂਜੀ, ਸੋ ਜਿਹੜਾ ਸਕੂਲ ਦਾ ਕਰਿਕੂਲਮ ਹੈਗਾ ਇਹ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਤੋਂ ਚੱਲ ਰਿਹਾ। ਉੱਥੇ ਜਿਹੜਾ ਉਹਨਾਂ ਨੇ ਤਕਰੀਬਨ 34-35 ਸਾਲ ਹੋ ਗਏ ਸਕੂਲ ਚੱਲਦੇ ਨੇ, ਉਹ ਜਿਹੜਾ ਉਹਨਾਂ ਨੇ ਬੁੱਕ ਲੈਵਲਸ ਡਿਵੈਲਪ ਕੀਤਾ ਸੀ ਰਿਵੀਜ਼ਨ ਕਰਦੇ ਬੁੱਕਾਂ, ਜਦੋਂ ਹੁਣ ਪਤਾ ਨਹੀਂ ਕਿਹੜੇ ਰਿਵੀਜ਼ਨ ਲੈਵਲ 'ਤੇ ਪਹੁੰਚੀਆਂ ਹੈਗੀਆਂ, ਉਹ ਸੇਮ ਬੁੱਕ ਸਿਸਟਮ ਇੱਥੇ ਚੱਲਦਾ ਜਿਹੜਾ 34-35 ਸਾਲ ਤੋਂ ਆਪਾਂ ਜ਼ੀਰੋ ਤੋਂ ਨਹੀਂ ਕੋਈ ਡਿਵੈਲਪ ਨਹੀਂ ਕੀਤਾ। ਸੋ ਜਿਹੜਾ ਸਟ੍ਰੈਟਜੀਜ਼ ਟਰਾਈਡ ਐਂਡ ਟੈਸਟਡ ਵਰਕਿੰਗ ਉਹ ਯੂਜ਼ ਹੈ ਨਾ। ਸੋ ਉਹ ਸਿਸਟਮ ਚੱਲ ਰਿਹਾ ਉੱਥੋਂ। ਸੋ ਆਪਾਂ ਉੱਥੋਂ ਤੋਂ ਬੁੱਕ ਆਰਡਰ ਕਰੀਆਂ, ਉਹ ਇੱਥੇ ਜਿੱਦਾਂ ਬੱਚਿਆਂ ਨੂੰ ਉਹ ਲਾਈ ਦੀਆਂ। ਪਿਛਲੇ ਉੱਦਾਂ ਇਹ ਸਿਸਟਮ ਦੇ ਵਿੱਚ 8 ਗ੍ਰੇਡ ਲੈਵਲ ਆ। ਸੋ ਜਿਹੜਾ 8ਵੀਂ ਗ੍ਰੇਡ 'ਚ ਲੈਵਲ ਹੋਊਗਾ ਉਹਦਾ ਉਹ ਇਹ ਕਾਬਲ ਹੁੰਦਾ ਕਿ ਉਹ ਗੁਰੂ ਗ੍ਰੰਥ ਸਾਹਿਬ 'ਚ ਸਹਿਜ ਪਾਠ ਆਪਣਾ ਕਰਨਾ ਆਉਂਦਾ ਹੋਵੇ ਉਹਨੂੰ, ਉਹ ਫੇਕ ਗ੍ਰੈਜੂਏਸ਼ਨ ਹੁੰਦੀ ਉਹ ਬੱਚੇ ਦੀ। ਸੋ ਪਿਛਲੇ ਸਾਲ ਆਪਾਂ ਸ਼ੁਰੂਆਤ ਸੀ 4 ਲੈਵਲ ਖੋਲ੍ਹੇ ਸੀਗੇ, ਹੁਣ ਐਤਕੀ 5 ਲੈਵਲ, ਜਿਹੜੇ ਪਹਿਲੇ ਤੇ ਦੂਜੇ ਤੇ ਆ ਗਏ, ਦੂਜੇ ਤੀਜੇ ਚੌਥੇ ਤੇ ਜਿਹੜੇ ਚੌਥੇ ਤੇ 5ਵੇਂ। ਇਸ ਸਾਲ 5 ਲੈਵਲ ਹੈ, ਗਾਂਦੇ ਸਾਲ 6 ਹੋ ਗਏ, ਫਿਰ ਆਪਾਂ ਨੂੰ 8 ਲੈਵਲ ਤੱਕ 3-4 ਸਾਲ, ਹਾਂਜੀ 8 ਲੈਵਲ ਇਹਦੇ ਵਿੱਚ ਚੱਲਦੇ। ਹਾਂਜੀ, ਸੋ ਇਹ ਇੱਕ ਜਿਹੜਾ ਉਹ ਸਾਲ ਕਿੰਨੇ ਸਾਲ ਦੇ ਬੱਚੇ ਆਉਣੇ ਇੱਥੇ ਸ਼ੁਰੂ ਹੋ ਜਾਂਦੇ ਆ? ਹਾਂਜੀ, ਜਿਹੜਾ ਪੰਜਾਬੀ ਗੁਰਮਤਿ ਉੜਾਇਰ ਸਿੱਖਣ ਵਾਲਾ ਗੁਰਮਤਿ ਉਹ ਹੈਗਾ 5 ਸਾਲ ਇਨ ਅਪ ਤੋਂ 20 ਸਾਲ ਤੱਕ ਹੈ, 21 ਸਾਲ ਤੱਕ ਜਿਹੜੇ ਬੱਚੇ ਆਉਂਦੇ ਪੰਜਾਬੀ ਗੁਰਮਤਿ ਦੇ। ਤੇ ਬਾਕੀ ਜੇ ਜਿਹੜੇ 5 ਸਾਲ ਤੋਂ ਥੱਲੇ ਆ ਉਹਨਾਂ ਦੀ ਬਾਲਵਾੜੀ ਕਲਾਸ ਹੈਗੇ, ਉਹਦੇ ਵਿੱਚ ਬੇਸਿਕਲੀ ਉੱਠਣਾ ਬੈਠਣਾ, ਫਤਿਹ ਬੁਲਾਉਣੀ, ਮਾੜੇ ਕਲਰ ਕਰਨੇ, ਸਿੰਪਲ ਸਟਫ, ਉਹ ਵੈਰੀ ਆਰਗੇਨਾਈਜ਼ ਜਿਹਦਾ ਪਲਾਨ ਕਰਿਕੂਲਮ ਨਹੀਂ। ਜਿਸ ਕੋਈ ਜਿੱਦਾਂ ਅੱਜ ਸ਼ਹੀਦੀ ਦਿਹਾੜਾ ਆ ਗਿਆ ਜਾਂ ਕੋਈ ਵਿਸਾਖੀ ਆ, ਉਹਦੇ ਬਾਰੇ ਉਹ ਦੱਸੂਗੇ, ਕੋਈ ਕਲਰਿੰਗ ਕਰੂਗੇ ਇੱਦਾਂ ਹੈ ਨਾ। ਉਹ ਹਾਂ ਜੋ ਵੀ ਜੋੜਦੇ ਮੂਲ ਮੰਤਰ ਸਾਰਾ ਹੈ ਨਾ, ਉਹ ਉਸ ਹਿਸਾਬ ਨਾਲ ਜੋੜਦੇ ਹੈਗੇ। ਬਾਕੀ ਜਿਹੜਾ ਪੰਜਾਬੀ ਗੁਰਮਤਿ ਫੁੱਲੀ ਆਰਗੇਨਾਈਜ਼, ਸਾਰੇ ਸਾਲ ਦਾ ਪਲਾਨ, ਡੇ ਕੀ ਕਰਨਾ ਕੀ ਸਾਰਾ ਤੁਹਾਨੂੰ ਹੈਡ ਟਾਈਮ ਪਤਾ। ਸੋ ਜਿਹੜੇ ਬੱਚੇ ਵੀ, ਟੀਚਰ ਵੀ ਹੈਡ ਟਾਈਮ ਪਲਾਨ ਕਰ ਸਕਦੇ ਕਿਸ ਨੇ ਛੁੱਟੀ ਆ ਜਾਂ ਨਹੀਂ, ਸਾਰਾ ਹੈ ਨਾ। ਸੋ ਹੁਣ ਮੈਂ ਬੇਨਤੀ ਕਰੂੰਗਾ ਮਸੂਦ ਮੱਲੀ ਜੀ ਉਹ ਵੀ ਆਪਣੇ ਨਾਲ ਜੁੜਨ। ਸੋ ਮਸੂਦ ਮੱਲੀ ਜੀ, ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਨੂੰ ਤੁਹਾਨੂੰ ਆਖਦੇ ਹਾਂ, ਅਤੇ ਇਹ ਉਪਰਾਲਾ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਹੈ?
ਮੇਰਾ ਸਭ ਤੋਂ ਪਹਿਲਾਂ ਤਾਂ ਜੀ ਕਰਨ ਡਿਆ ਕਿ ਮੈਂ ਉਹਨਾਂ ਨਿੱਕੇ ਨਿੱਕੇ ਬਾਲਾਂ ਜਿੱਡਾ ਹੋ ਜਾ, ਮੇਰੀ ਉਮਰ ਨੂੰ ਇੱਕ ਰਿਵਰਸ ਗੇਅਰ ਲੱਗ ਜਾਵੇ ਔਰ ਮੈਂ ਵੀ ਇੱਥੇ ਪੰਜਾਬੀ ਸਿੱਖਣਾ ਵਾ। ਵਧਾਈ ਦੇ ਪਾਤਰ ਹਨ ਇਹ ਸਾਰੇ ਜਿਹੜੇ ਪ੍ਰਬੰਧਕੀ ਹਨ ਔਰ ਗੁਰੂ ਮਹਾਰਾਜ ਇਹਨਾਂ ਤੇ ਖਾਸ ਕਿਰਪਾ ਕਰਨ ਆਪਣੀ। ਸਕੂਲ ਦਾ ਸਟਰਕਚਰ ਵੇਖ ਕੇ ਏਡਾ ਸੋਹਣਾ ਲੱਗਣ ਡਿਆ ਹੈ ਕਿ ਅਸੀਂ ਬੋਰੀ ਝੋਲੇ 'ਚ ਪਾ ਕੇ ਸਕੂਲੇ ਜਾਣ ਵਾਲੇ ਸਾਂ। ਅਤੇ ਇਹ ਕਮਿਊਨਿਟੀ ਦੀ ਜਿਹੜੀ ਇੱਕ ਸੇਵਾ ਹੈ, ਜਦੋਂ ਅਸੀਂ ਆਪਣੇ ਦੇਸ਼ ਛੱਡ ਕੇ ਆਉਂਦੇ ਹਾਂ, ਮੈਨੂੰ ਇੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਆਉਣ ਵਾਲੀ ਪੀੜ੍ਹੀ ਦੀ ਸਾਂਭ ਸੰਭਾਲ ਦੇ ਵਾਸਤੇ ਇੱਕ ਜਾਗਰੂਕਤਾ ਹੈ, ਇੱਕ ਫਿਕਰ ਹੈ ਔਰ ਉਹਦਾ ਪ੍ਰੈਕਟੀਕਲ ਹੈ। ਮਾਫੀ ਦੇ ਨਾਲ ਮੈਂ ਨਹੀਂ ਵੇਖ ਸਕਿਆ ਉੱਥੇ ਆਪਣੇ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ 'ਚ, ਜੋ ਇੱਥੇ ਆ ਕੇ ਦੇਖਿਆ। ਔਰ ਮੈਂ ਇਮੋਸ਼ਨਲ ਬਹੁਤਾ ਹਾਂ ਕਿ ਇਹ ਨਿੱਕੇ ਨਿੱਕੇ ਨਿਆਣੇ ਨੇ ਜਿਹੜੇ ਉਹ ਆਉਣਗੇ ਅਤੇ ਇਹਨਾਂ ਨੂੰ ਧੁਰ ਤੋਂ ਹੀ ਜੜ੍ਹਾਂ ਜਾਂ ਨੀਂਹ ਦੀ ਇੱਟ ਪੱਧਰੀ ਰੱਖ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਇਮਾਰਤ ਆਟੋਮੈਟਿਕਲੀ ਹੈ ਜਿਹੜੀ ਉਹ ਸਟਰਕਚਰ ਹੈ ਜਿਹੜਾ ਉਹ ਸਿੱਧਾ ਰਹੇਗਾ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ, ਮੈਂ ਜਿੰਨੇ ਪੰਜਾਬੀ ਮਾਪੇ ਨੇ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਦੇ ਨਾਲ ਜੋੜੋ, ਪੰਜਾਬੀ ਭਾਸ਼ਾ ਦੇ ਨਾਲ ਜੋੜੋ। ਔਰ ਇਹੋ ਜਿਹੇ ਚਾਂਸ ਜਿਹੜੇ ਬੇਕਰਸਫੀਲਡ ਔਰ ਆਲੇ ਦੁਆਲੇ ਦੇ ਲੋਕ ਹੈ ਨੇ, ਪਰਿਵਾਰ ਹੈ ਨੇ, ਪੰਜਾਬੀ ਪਰਿਵਾਰ ਹੈ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਭੇਜਣ। ਕਾਸ਼ ਕਿ ਮੈਂ ਨੇੜੇ ਤੇੜੇ ਹੁੰਦਾ ਤਾਂ ਮੈਂ ਤੇ ਆਪਣੇ ਵੀ 3 ਨਿਆਣੇ ਨੇ ਜਿਹੜੇ ਉੱਧਰ ਭੇਜਣੇ ਸੀ। ਇਹ ਮੈਂ ਆਪਣੇ ਮਨੋਂ ਵਿਚਾਰ ਦੱਸ ਰਿਹਾ। ਬਹੁਤ ਧੰਨਵਾਦ। ਬਹੁਤ ਧੰਨਵਾਦ। ਸੋ ਬਿਲਕੁਲ ਜਿੱਦਾਂ ਆਪਾਂ ਸਾਰਿਆਂ ਦੀਆਂ ਗੱਲਾਂ ਸੁਣੀਆਂ, ਵਿੱਦਿਆ, ਐਜੂਕੇਸ਼ਨ ਉਹ ਬਹੁਤ ਇੰਪੋਰਟੈਂਟ ਆ, ਬਹੁਤ ਉਸ ਦੀ ਮਹੱਤਤਾ ਆ, ਜ਼ਰੂਰੀ ਹੈ। ਉਸ ਦੇ ਨਾਲ ਜੁੜੀਏ, ਗੁਰਮੁਖੀ ਦੇ ਨਾਲ ਜੁੜਾਂਗੇ, ਗੁਰਬਾਣੀ ਦੇ ਨਾਲ ਉਸ ਤੋਂ ਬਾਅਦ ਜਿਹੜਾ ਉਹ ਜੁੜਾਂਗੇ ਅਤੇ ਗੁਰੂ ਦੀ ਮੱਤ ਆਪਣੇ ਵਿੱਚ ਜਿਹੜੀ ਉਹ ਆਊਗੀ। ਸੋ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦਾ ਜਿਹੜਾ ਵਿਸ਼ੇਸ਼ ਉਪਰਾਲਾ, ਨਵੀਂ ਬਿਲਡਿੰਗ ਦਾ, ਇਹ ਅੱਜ ਉਦਘਾਟਨ ਹੋਇਆ ਆ। ਚੱਲ ਤਾਂ ਇਹ ਚਿਰ ਤੋਂ ਰਿਹਾ ਆ, ਪਰ ਹੁਣ ਉਸ ਦੇ ਵਿੱਚ ਲਗਾਤਾਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਅੱਗੇ ਵਧਿਆ ਆ ਅਤੇ ਇਹਨਾਂ ਨੂੰ ਇੱਦਾਂ ਹੀ ਅੱਗੇ ਮਦਦ ਜਿਹੜੀ ਉਹ ਕਰਦੇ ਰਹੋ, ਤਨ ਮਨ ਧਨ ਦੇ ਨਾਲ, ਹਰ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਮਦਦ ਦੀ ਜਿਹੜੀ ਜ਼ਰੂਰਤ ਆ। ਵੋਲੰਟੀਅਰ ਵੀ ਚਾਹੀਦੇ ਆ ਜਿਹੜੇ ਹੁਣ ਇੱਥੇ ਪੜ੍ਹਾ ਕੇ ਆਏ ਹੋਏ ਆ, ਟੀਚਰ, ਅਧਿਆਪਕ ਰਹੇ ਆ, ਕੋਈ ਪੰਜਾਬੀ ਦਾ, ਕੋਈ ਕਿਸੇ ਦਾ, ਤਾਂ ਉਹ ਆ ਕੇ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਆਓ। ਅੱਗੇ ਤੋਂ ਅੱਗੇ ਇਹਨਾਂ ਨੂੰ ਇਹ ਜਿਹੜੀ ਜ਼ਰੂਰਤ ਆ, ਉਸ ਦੀ ਲੋੜ ਇਹ ਉਹ ਪੈਂਦੀ ਰਹਿਣੀ ਆ। ਸੋ ਇੰਨੀਆਂ ਹੀ ਬੇਨਤੀਆਂ ਇਸ ਦੇ ਨਾਲ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਸਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ,